ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਤੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਸ਼ਰਮਾ ਜੀ ਦੀਵਾਲੀ ਦੇ ਤਿਉਹਾਰ ਤੋਂ। ਜੇਕਰ ਸਿਆਸਤ ਦੇ ਲਿਹਾਜ਼ ਤੋਂ ਦੇਖਿਆ ਜਾਵੇ ਤਾਂ ਕਹਿੰਦੇ ਕੇਜਰੀਵਾਲ ਇੱਕ ਵੱਡਾ ਪਟਾਕਾ ਚਲਾਉਣਗੇ ਵੀ ਪੰਜਾਬ ਦੇ ਵਿੱਚ, ਪਰ ਚਲਾਉਣਗੇ ਦੀਵਾਲੀ ਤੋਂ ਬਾਅਦ ਜੀ। ਪ੍ਰਵੀਨ ਜੀ, ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ MLA ਨੂੰ ਇਹ ਸਵਾਲ ਕਰਨ ਲੱਗ ਜਾਣ कि हम यदि बड़ा कदम उठाएं तो आप किसके साथ खड़े होंगे, तो ਇਹਦਾ ਕੀ ਮਤਲਬ ਹੈ ਜੀ? ਬਿਲਕੁਲ ਬਿਲकुल, ਇਹਦਾ ਮਤਲਬ ਪਟਾਕਾ ਚਲਾਉਣ ਦੀ ਤਿਆਰੀ ਹੈ ਨਾ। ਦਰਸ਼ਕਾਂ ਨੂੰ, ਸਰੋਤਿਆਂ ਨੂੰ ਧਿਆਨ ਚ ਹੋਏਗਾ ਕਿ ਅਸੀਂ ਲਗਭਗ ਪਿਛਲੇ 20-25 ਦਿਨਾਂ ਤੋਂ ਗਾਹੇ ਵਗਾਏ ਇਸ ਗੱਲ ਵੱਲ ਸੰਕੇਤ ਕਰਦੇ ਰਹੇ ਹਾਂ ਜੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ MLA ਨਾਲ 1-to-1 ਮੀਟਿੰਗ ਕਰ ਰਹੇ ਨੇ, ਬਿਲਕੁਲ ਚਰਚਾ ਕਰਦੇ ਨੇ, ਬੁਲਾ ਕੇ ਉਹਨਾਂ ਨਾਲ ਦਿੱਲੀ ਦੇ ਵਿੱਚ ਰਾਬਤਾ ਕਰ ਰਹੇ ਨੇ। ਹੁਣ ਜਿਹੜੇ MLA ਮਿਲ ਕੇ ਪਰਤਦੇ ਨੇ ਉਹਨਾਂ ਤੋਂ ਜੇਕਰ ਜਾਣਕਾਰੀ ਹਾਸਲ ਕਰਨੀ, ਤੁਸੀਂ ਸੰਪਰਕ ਸਾਧੋ। ਅੱਜ ਕੱਲ MLA, ਲੀਡਰ, ਅਫਸਰ ਫੋਨ ਤੇ ਕੁਝ ਵੀ ਕਹਿਣੋਂ ਝਿਜਕਦੇ ਆ ਕਿਉਂਕਿ ਡਰ ਰਹਿੰਦਾ ਕਿ ਰਿਕਾਰਡ ਹੋ ਸਕਦਾ। ਹੁਣ ਤਾਂ WhatsApp ਵੀ ਉਹਨਾਂ ਨੂੰ ਲੱਗਦਾ ਕਿ ਇਹ ਵੀ ਸੇਫ ਨਹੀਂ ਹੈ। ਫਿਰ ਇਹਦੇ ਲਈ ਤੁਹਾਨੂੰ ਮੂੰਹੋਂ ਦੂਹੀ ਮਿਲ ਕੇ ਹੀ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ। ਜੀ ਸਹੀ ਹੈ। ਮੇਰੇ ਦੋ ਮਿੱਤਰ ਪੱਤਰਕਾਰ ਨੇ, ਇੰਦਰਪ੍ਰੀਤ ਸਿੰਘ ਹੋਰੀ ਦੈਨਿਕ ਜਾਗਰਣ ਦੇ ਬਿਊਰੋ ਚੀਫ ਨੇ, ਜੈ ਸਿੰਘ ਛਿੱਬਰ ਹੋਰੀ ਪੰਜਾਬੀ ਜਾਗਰਣ ਦੇ ਬਿਊਰੋ ਚੀਫ ਨੇ ਜੀ। ਇਹਨਾਂ ਦੋਵਾਂ ਨੇ ਇਸ ਦੀ ਪੈੜ ਨੱਪੀ। ਠੀਕ ਆ। ਇਹਨਾਂ ਦੋਨਾਂ ਨੇ ਪੈੜ ਨੱਪਦਿਆਂ ਉਹਨਾਂ MLA ਤੱਕ ਪਹੁੰਚ, ਅਪਰੋਚ ਕੀਤੀ, ਮੁਲਾਕਾਤਾਂ ਕੀਤੀਆਂ ਜਿਹੜੇ ਕੇਜਰੀਵਾਲ ਦੀ ਕਚਹਿਰੀ 'ਚ ਚੌਂਕੀ ਭਰ ਕੇ ਆਏ ਪੇਸ਼ੀ ਦੇ। ਅਸਲ 'ਚ ਇਸ ਤੋਂ ਬਾਅਦ ਜਦੋਂ ਉਹਨਾਂ ਦੀ ਇਹ ਤੱਥਾਂ ਭਰੀ ਰਿਪੋਰਟ ਸਾਹਮਣੇ ਆਉਂਦੀ ਹੈ ਜਾਂ ਸਾਡੇ ਨਾਲ ਗਾਹੇ ਵਗਾਏ ਰੋਜ਼ ਗੱਲ ਹੋ ਰਹੀ ਸੀ ਉਹਨਾਂ ਦੋਨਾਂ ਪੱਤਰਕਾਰਾਂ ਦੀ, ਤਾਂ ਉਹਦੇ ਵਿੱਚੋਂ 3-4 ਗੱਲਾਂ ਨਿਕਲੀਆਂ ਪ੍ਰਵੀਨ ਜੀ। ਪਹਿਲੀ ਗੱਲ ਤਾਂ ਇਹ ਕਿ ਵਰਤਾਰਾ ਅਜੇ ਮੁੱਕਿਆ ਨਹੀਂ, ਅਜੇ ਟਾਸਕ ਪੂਰਾ ਨਹੀਂ ਹੋਇਆ, ਅਜੇ ਵੀ MLA ਜਾ ਰਹੇ ਨੇ। ਹਰ ਰੋਜ਼ ਅਰਵਿੰਦ ਕੇਜਰੀਵਾਲ 1 ਤੋਂ ਲੈ ਕੇ 3 MLA ਨੂੰ ਮਿਲਦੇ ਆ। ਠੀਕ ਹੈ ਜੀ। ਤੇ ਹਰ MLA ਨੂੰ 10 ਤੋਂ 15 ਤੋਂ ਲੈ ਕੇ 35-40 ਮਿੰਟ ਤੱਕ ਦਾ ਵੀ ਸਮਾਂ ਦੇ ਦਿੱਤਾ ਜਾਂਦਾ। ਠੀਕ ਹੈ। ਉਹ ਗੱਲਬਾਤ, MLA ਦੀ ਪਹੁੰਚ, ਅਪਰੋਚ, ਉਹਦਾ ਤਰੀਕਾ, ਉਹ ਸਾਰਾ ਕੁਝ ਮਾਇਨੇ ਰੱਖਦਾ। ਇਹਦੇ ਵਿੱਚ ਖਾਸ ਪੱਖ ਇਹ ਹੈ ਕਿ ਇਹ 1+1 ਮੀਟਿੰਗ ਹੁੰਦੀ ਹੈ। ਮਤਲਬ ਬੰਦ ਕਮਰਾ ਬੈਠਕ ਹੋ ਰਹੀ ਹੈ। ਉਸ ਸਮੇਂ ਕਿਸੇ ਕੋਲ ਕੋਈ ਡਿਵਾਈਸ ਨਹੀਂ ਹੁੰਦਾ। ਠੀਕ ਹੈ। ਅੰਦਰ ਕੋਈ ਵੀ ਹੋਰ ਨਾ ਕੋਈ ਚਾਹ ਦਾ ਕੱਪ ਰੱਖਣ ਆਉਂਦਾ, ਨਾ ਕੋਈ ਖਾਲੀ ਪਾਣੀ ਦਾ ਗਲਾਸ ਚੱਕਣ ਆਉਂਦਾ, ਨਾ ਹੀ ਅੰਦਰ ਕੋਈ OSD, ਕੋਈ PA, CA, ਕੋਈ ਸੈਕਟਰੀ, ਕੋਈ ਟਾਈਪ ਕਰਨ ਵਾਲਾ, ਕੋਈ ਕਾਗਜ਼ ਪੈਨ ਤੇ ਲਿਖਣ ਵਾਲਾ, ਨਾਲ ਕੋਈ ਵਿਅਕਤੀ ਨਹੀਂ ਨਾਲ ਬਿਠਾਇਆ ਜਾਂਦਾ। ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਤੇ ਪੰਜਾਬ ਦਾ ਇੱਕ MLA ਹੁੰਦਾ। ਔਰ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਤੋਂ ਬਾਅਦ ਅੱਜ ਕੋਈ ਹੋਰ MLA ਸੱਦਿਆ ਜਾਂ ਨਹੀਂ ਸੱਦਿਆ, ਜਾਂ ਮੇਰੇ ਤੋਂ ਪਹਿਲਾਂ ਕਿਹਨੂੰ ਸੱਦਿਆ। ਕਿਸੇ ਨੂੰ ਕੋਈ ਰਿਪੋਰਟ ਨਹੀਂ। ਡਾਇਰੈਕਟ MLA ਤੱਕ ਕੇਜਰੀਵਾਲ ਦੀ ਟੀਮ ਅਪਰੋਚ ਕਰਦੀ ਹੈ, ਉਸ ਨਾਲ ਸਮਾਂ ਤੇ ਸਥਾਨ ਤੈਅ ਹੁੰਦਾ ਤੇ ਉਹਨੂੰ ਦਿੱਲੀ ਬੁਲਾ ਕੇ ਉਹਦੇ ਨਾਲ ਗੱਲਬਾਤ ਹੁੰਦੀ। ਗੱਲਬਾਤ ਦਾ ਸਿਲਸਿਲਾ ਉਸਦੇ ਰਿਪੋਰਟ ਕਾਰਡ ਤੋਂ ਸ਼ੁਰੂ ਹੁੰਦਾ ਹੈ। ਰਿਪੋਰਟ ਕਾਰਡ ਤੋਂ ਸ਼ੁਰੂ ਕਰਕੇ ਕਿ ਵੀ ਤੁਹਾਡੇ ਹਲਕੇ ਦੀ ਕੀ ਸਥਿਤੀ ਹੈ, ਕੀ ਕਰਾਇਆ ਤੁਸੀਂ, ਕਿੰਨੇ ਤੁਹਾਡੇ ਹਲਕੇ 'ਚ ਮੁਹੱਲਾ ਕਲੀਨਿਕ ਨੇ, ਸਕੂਲਾਂ ਦੀ ਸਥਿਤੀ ਕੀ ਹੈ, ਤੁਸੀਂ ਲੋਕਾਂ 'ਚ ਜਾ ਕੇ ਕਿਵੇਂ ਪ੍ਰਚਾਰ ਦਿਓ 2.5 ਸਾਲ ਦੇ ਕੰਮਾਂ ਨੂੰ। ਇੱਥੋਂ ਸ਼ੁਰੂ ਕਰਕੇ ਫਿਰ ਉਹਨਾਂ ਵੱਲੋਂ ਕੀਤੀਆਂ ਕੁਝ ਗਲਤੀਆਂ ਦੇ ਵੱਲ ਨਾ
ਤੁਸੀਂ ਕੋਈ ਗਲਤੀ ਕੀਤੀ ਹੈ, ਤੁਸੀਂ ਕੋਈ ਗਲਤ ਕਦਮ ਚੁੱਕਿਆ ਹੈ, ਕੋਈ ਲੈਣ ਦੇਣ 'ਚ ਤੁਹਾਡਾ ਹਿੱਸਾ, ਇਹੋ ਜਿਹੇ ਸਵਾਲ ਕਰਦਿਆਂ ਜੇ MLA ਕੁਝ ਹਾਈ ਕਮਾਂਡ ਤੋਂ ਲੁਕਾਉਂਦਾ, ਹੁਣ ਸਾਨੂੰ ਨਹੀਂ ਪਤਾ ਕਿ ਕਿਹੜਾ ਲੈਣ ਦੇਣ ਮਿਲ ਕੇ ਚੱਲਦਾ ਤੇ ਕਿਹੜਾ ਲੁੱਕ ਕੇ ਚੱਲਦਾ ਜੀ। ਸਹੀ ਗੱਲ। ਇਹਦੀ ਸਾਨੂੰ ਕੋਈ ਜਾਣਕਾਰੀ ਨਹੀਂ, ਦੋਵਾਂ ਚੋਂ ਕੋਈ ਨਹੀਂ ਦੱਸਦਾ ਇਹ ਗੱਲ। ਹਾਂ, ਪਰ ਕਹਿੰਦੇ ਕਿ ਜੀ ਜੇਕਰ ਕੋਈ ਗੱਲ ਕੇਜਰੀਵਾਲ ਤੋਂ ਲੁਕੋਈ ਜਾਂਦੀ ਹੈ, MLA ਨੇ ਖੁਦ ਸਾਂਝੀਆਂ ਕੀਤੀਆਂ ਗੱਲ। ਅੱਛਾ। ਕਹਿੰਦੇ ਫਿਰ ਉਹ ਇੱਕ ਰਿਪੋਰਟ ਕੱਢ ਕੇ ਦਿਖਾਉਂਦੇ ਆ, ਕਿਆ ਤੇਰੀ ਰਿਪੋਰਟ ਪਈ ਹੈ। ਠੀਕ ਹੈ। ਤੇ ਕਹਿੰਦੇ ਫਿਰ MLA ਲਈ ਮੁੱਕਰਨਾ ਔਖਾ ਹੋ ਜਾਂਦਾ ਹੈ। ਇੰਨੇ ਤੱਥ ਸਬੂਤ ਹੁਣ ਉਹਨਾਂ ਕੋਲ ਆਪਣੀ ਏਜੰਸੀਆਂ ਨੇ ਦਿੱਲੀ ਵਾਲੀਆਂ, ਉਹਦੀ ਵਰਤੋਂ ਕਰ ਰਹੇ ਨੇ। ਉਹ ਦਿੱਲੀ ਵਾਲੇ ਇੱਥੇ ਛੱਡੇ ਹੋਏ ਨੇ, ਉਹਨਾਂ ਦੀ ਵਰਤੋਂ ਕਰ ਰਹੇ ਨੇ। ਪੰਜਾਬ ਸਰਕਾਰ ਦੀਆਂ ਏਜੰਸੀਆਂ ਦੀ ਵਰਤੋਂ ਕਰ ਰਹੇ ਨੇ, ਆਪਣੇ ਪੰਜਾਬ 'ਚ ਲੀਡਰਾਂ ਦੀ ਵਰਤੋਂ ਕਰ ਰਹੇ ਨੇ। ਕਿਹਦੇ ਹਵਾਲੇ ਨਾਲ ਉਹਨਾਂ ਕੋਲ ਜਾਣਕਾਰੀ ਹੈ? ਕਹਿੰਦੇ ਜੀ ਪੂਰੀ ਜਾਣਕਾਰੀ ਹੁੰਦੀ ਹੈ। ਫਿਰ MLA ਦਾ ਮੂੰਹ ਬੰਦ ਹੋ ਜਾਂਦਾ। ਇਸ ਤੋਂ ਬਾਅਦ ਫਿਰ ਉਹ MLA ਨੂੰ ਪਲੋਸ ਕੇ ਕਹਿੰਦੇ ਉਹਦੀ ਕੁਰਸੀ ਆਪਣੇ ਕੋਲ ਕਰਾ ਕੇ ਮੋਢੇ ਤੇ ਹੱਥ ਰੱਖ ਲੈਂਦੇ ਆ। ਠੀਕ ਹੈ। ਇੱਥੋਂ ਸ਼ੁਰੂ ਹੁੰਦਾ ਫਿਰ ਰਾਜਨੀਤੀ ਦਾ ਅਗਲਾ ਪੜਾਅ। ਫਿਰ ਕਹਿੰਦੇ ਕੇਜਰੀਵਾਲ ਜੀ ਦਾ ਸਵਾਲ ਹੁੰਦਾ ਹੈ कि चलो छोड़िए, आपके हल्के में तो हम जो चाहेंगे करवा लेंगे, 27 में आपने भी जीतना है, सरकार भी हमने बनानी है। कहते फिर वो कहते कि अच्छा ये दस के पंजाब च आम आदमी पार्टी च गुटबाजी किहड़ी है। ਜਦੋਂ ਮੋਢੇ ਤੇ ਹੱਥ ਸੁਪਰੀਮੋ ਦਾ ਹੋਵੇ ਤੇ ਉਹਨੂੰ ਇਹ ਕਿਹਾ ਜਾਵੇ ਕਿ ਅਜੇ 2.5 ਸਾਲ ਪਏ ਨੇ, ਫੇਰ ਬਦਲ ਇੱਕੋ ਨਹੀਂ ਹੋਇਆ, ਹੋਰ ਹੋ ਸਕਦੇ ਨੇ ਕੈਬਨਿਟ ਦੇ ਵਿੱਚ, ਚਿੰਤਾ ਨਾ ਕਰਿਓ ਜੀ। ਤੇ ਫਿਰ ਉਹ ਕਿਹਦੀ ਬੋਲੀ ਬੋਲੂਗਾ? ਤੇ ਫਿਰ ਉਹ ਗਣਾਉਂਦਾ ਹੋਊਗਾ ਜੀ ਕਿ ਇੱਕ ਗੁੱਟ ਸਪੀਕਰ ਨੇ ਬਣਾਇਆ ਜੀ, ਇੱਕ ਬੈਂਸ ਨੇ ਬਣਾਇਆ ਜੀ, ਇੱਕ ਭਗਵੰਤ ਮਾਨ ਨੇ ਬਣਾਇਆ ਜੀ, ਕਮਲ ਅਰੋੜਾ ਆਏਗਾ ਜੀ, 4 ਉਹਦੇ ਨਾਲ ਨੇ ਜੀ, 6 ਉਹਦੇ ਨਾਲ ਨੇ, ਪਤਾ ਨਹੀਂ ਕੀ ਕੀ ਗਣਾਉਂਦੇ ਹੋਣਗੇ। ਸੋ ਇਸ ਪ੍ਰਕਿਰਿਆ ਦੇ ਦਰਮਿਆਨ ਫਿਰ ਸਿਖਰਲਾ ਤੀਰ ਛੱਡਿਆ ਜਾਂਦਾ ਕੇਜਰੀਵਾਲ ਵੱਲੋਂ। ਠੀਕ ਹੈ। ਫਿਰ ਪੁੱਛਿਆ ਜਾਂਦਾ ਕਿ ਠੀਕ ਹੈ, ਜੇਕਰ ਅਸੀਂ ਵੱਡਾ ਕਦਮ ਚੁੱਕਿਆ ਤਾਂ ਤੁਸੀਂ ਕਿਸ ਪਾਸੇ ਖੜੋਗੇ, ਕਿਸ ਦੇ ਨਾਲ ਖੜੋਗੇ? ਬਸ ਇੱਥੇ ਆ ਕੇ ਨੁਕਤਾ ਛੱਡ ਦਿੱਤਾ ਜਾਂਦਾ। ਕਹਿੰਦੇ ਇਹ ਵੱਡਾ ਕਦਮ ਕੀ ਹੈ ਜੀ? ਵੱਡੇ ਕਦਮ ਦੀ ਜਾਣਕਾਰੀ ਤਾਂ ਜਨਤਕ ਇੰਨੀ ਭੂਮਿਕਾ ਕੋ ਬਣੀ ਜਾ ਰਹੀ ਹੈ ਇਸ ਵੱਡੇ ਕਦਮ ਦੀ। ਸਵਾਲ ਬਸ ਆਈ ਹੈ, ਸਿੱਧਾ ਪੁੱਛਣ ਦੀ ਬਜਾਏ ਇੱਥੇ ਲਿਆ ਕੇ ਸਥਿਤੀ ਖੜਾਉਣੀ। ਇਹਦਾ ਮਤਲਬ ਤੁਸੀਂ ਆਪਣੇ ਪਾਸੇ ਪੂਰੇ ਕਰਨਾ ਚਾਹੁੰਦੇ ਹੋ ਕਿ ਕੱਲ ਨੂੰ ਪੰਜਾਬ 'ਚ ਕੋਈ ਬਗਾਵਤ ਤਾਂ ਨਹੀਂ ਹੋ ਜੂ ਸਰਕਾਰ। ਤੁਸੀਂ ਨਾਲ ਲੋਲੀਪੌਪ ਵੀ ਦੇਣਾ ਚਾਹੁੰਦੇ ਹੋ ਕਿ ਫਿਰ ਮੰਤਰੀ ਬਣ ਸਕਦਾ ਤੂੰ, ਤੈਨੂੰ ਦੁਬਾਰਾ MLA ਦੀ ਟਿਕਟ ਦੇਵਾਂਗੇ ਅਸੀਂ, ਤੇਰਾ ਰਿਪੋਰਟ ਕਾਰਡ ਤਾਂ 0 ਹੈ। 3 ਖਾਨੇ ਬਣਾਏ ਹੋਏ ਨੇ, ਕਹਿੰਦੇ ਬਹੁਤ ਵਧੀਆ ਕੰਮ, ਵਧੀਆ ਕੰਮ ਤੇ ਮਾੜਾ ਕੰਮ। ਠੀਕ ਹੈ। ਤੇ ਇਹਨਾਂ 3 ਖਾਨੇ ਵਾਲਿਆਂ ਚੋਂ ਬਹੁਤ ਵਧੀਆ ਤੇ ਵਧੀਆ ਵਾਲਿਆਂ ਨੂੰ ਤਾਂ ਸਿਰੇ ਦੇ ਲਾਲਚ ਦਿੱਤੇ ਜਾ ਰਹੇ ਨੇ। ਠੀਕ ਹੈ। ਤੇ ਮਾੜੇ ਕੰਮ ਵਾਲੇ ਨੂੰ ਟਿਕਟ ਦੇ ਲਾਲਚ ਤੱਕ ਰੋਕਿਆ ਜਾ ਰਿਹਾ ਕਿ ਕੋਈ ਗੱਲ ਨਹੀਂ, ਤੇਰੀ ਟਿਕਟ ਵੀ ਕਰ ਦਾਂਗੇ ਪੱਕੀ। ਬਸ ਉਹ ਬੜੇ ਕਦਮ ਵਾਲੇ ਮਾਮਲੇ 'ਚ ਤੂੰ ਕਿਹਦੇ ਨਾਲ ਖੜੇਗਾ? ਸੋ ਇੱਕ ਪਾਸੇ ਤਾਂ ਪ੍ਰਧਾਨਗੀ ਵਾਲਾ ਤਾਂ ਬੜਾ ਕਦਮ ਦਾ ਜਨਤਕ ਹੋ ਗਿਆ ਸਾਰਾ ਕੁਛ, ਤੇ ਦੂਜੇ ਲਈ ਤੁਸੀਂ ਮਾਹੌਲ ਪੂਰਾ ਬਣਾ ਲਿਆ। ਅਫਸਰ ਬਦਲ ਲਏ, ਮੰਤਰੀ ਬਦਲ ਲਏ, ਦਿੱਲੀ ਤੋਂ ਹੀ ਆਰਡਰ ਆਉਣ ਲੱਗ ਪਏ, ਦਿੱਲੀ 'ਚ ਬੈਠਕਾਂ ਹੋਣ ਲੱਗ ਪਈਆਂ, ਦਿੱਲੀ ਉਹ ਅਫਸਰ ਸਰਕਾਰਾਂ ਤਲਬ ਹੋਣ ਲੱਗ ਪਈਆਂ, ਹੈ ਨਾ। ਸਾਰੀ ਪ੍ਰਕਿਰਿਆ ਦਿੱਲੀ ਦੇ ਕੰਟਰੋਲ 'ਚ ਆ ਗਈ। ਮੁੱਖ ਮੰਤਰੀ ਦੇ ਘਰ ਤੱਕ, ਦਫ਼ਤਰ ਤੱਕ ਤੁਸੀਂ ਕਬਜ਼ਾ ਕਰ ਲਿਆ, ਗ੍ਰਹਿ ਮੰਤਰੀ ਤੱਕ, ਹੈ ਨਾ, ਪੰਜਾਬ ਦੇ ਵਿੱਤ ਮੰਤਰੀ ਤੱਕ, ਪੂੰਜੀਆਂ ਤੱਕ ਲੈਣ ਦੀਆਂ, ਖਜ਼ਾਨੇ ਦੀਆਂ, ਸਾਰਾ ਕੁਛ ਕਰ ਲਿਆ। ਸੋ ਇਸ ਤੋਂ ਫਿਰ ਬੜਾ ਕਦਮ ਕਿਹੜਾ? ਇਹਦਾ ਮਤਲਬ ਉੱਤੇ ਜਿਹੜੀ ਰਾਜਨੀਤਿਕ ਬਦਲਾਖੋਰੀ ਵਾਲੀ ਜਾਂ ਕੁਰਸੀ ਬਦਲਣ ਵਾਲੀ ਤਲਵਾਰ ਲਟਕਦੀ ਹੈ, ਉਹ ਜੇ ਹਟੀ ਨਹੀਂ ਹੈ। ਇਹਦਾ ਮਤਲਬ ਬੜਾ ਪਟਾਕਾ ਚੱਲੇਗਾ। ਉਹ ਦੀਵਾਲੀ ਤੋਂ ਬਾਅਦ ਚੱਲੇਗਾ ਜਾਂ ਦੀਵਾਲੀ ਤੋਂ ਪਹਿਲਾਂ ਹੀ ਚੱਲ ਜਾਏਗਾ, ਜਿਮਨੀ ਚੋਣਾਂ ਤੋਂ ਬਾਅਦ ਚੱਲੇਗਾ। 13 ਤਰੀਕ ਨੂੰ ਵੋਟਾਂ ਨੇ, 23 ਨੂੰ ਨਤੀਜੇ ਨੇ। ਸੋ ਕੀ ਉੱਥੇ ਤੱਕ ਲੈ ਕੇ ਜਾਣਗੇ ਪ੍ਰਕਿਰਿਆ? ਤੇ ਇਸ ਨੂੰ ਆਮ ਆਦਮੀ ਪਾਰਟੀ ਦੀ 2027 ਦੀ ਤਿਆਰੀ ਵਜੋਂ ਵੀ ਦੇਖਿਆ ਜਾ ਰਿਹਾ ਕਿ ਕਿੰਨੇ MLA ਬਦਲਨੇ ਆ, ਕਿੰਨੇ ਹਟਾਉਣੇ ਆ। ਇਹ ਵੀ ਇਹਦਾ ਲੁਕਮਾ ਏਜੰਡਾ ਹੈਗਾ। ਪਰ ਇਹਦੇ ਪਿੱਛੇ ਵੱਡੀ ਚਰਚਾ ਪੰਜਾਬ 'ਚ ਇੱਕ ਵਾਰ ਫਿਰ ਇਸ ਪਹਿਲੂ ਲੈ ਕੇ ਛਿੜ ਪਈ ਹੈ, ਖਾਸ ਕਰ ਆਮ ਆਦਮੀ ਪਾਰਟੀ ਦੇ ਘਰ ਦੇ ਅੰਦਰ, ਕਿ ਹਾਂ ਵੀ ਬੜਾ ਪਟਾਕਾ ਕੇਜਰੀਵਾਲ ਚਲਾਉਣ ਜਾ ਰਹੇ ਨੇ। ਦੇਖੋ, ਜਿਹੜੀ ਸਰਕਾਰ ਆ ਨਾ, ਉਹਦੀ ਇੰਟੈਲੀਜੈਂਸ ਦੇ, ਜਦੋਂ ਸਰਕਾਰ 'ਚ ਹੁੰਦਾ ਫਿਰ ਤਾਂ ਇੰਟੈਲੀਜੈਂਸ ਇੱਕ ਤਾਂ ਤੁਹਾਡੇ ਕੋਲੇ ਬਕਾਇਦਾ ਐਲਾਨੀ ਇੰਟੈਲੀਜੈਂਸ ਹੁੰਦੀ ਹੈ, ਬਾਕੀ ਤੁਹਾਡੇ ਸੋਰਸਿਸ ਹੁੰਦੇ ਨੇ। ਜੇ MLA ਦੇ ਨਾਲ ਇੱਦਾਂ ਕੀਤਾ ਜਾਂਦਾ, ਅਫਸਰਾਂ ਨੂੰ ਕਿਹੜਾ ਥੋੜੇ ਲਾਲਚ ਦਿੱਤੇ ਜਾਂਦੇ ਹੋਣਗੇ ਕਿ ਬਈ ਸਾਨੂੰ ਰਿਪੋਰਟ ਦਿਓ, ਅਸਲੀ ਰਿਪੋਰਟ ਦਿਓ ਸਾਨੂੰ, ਫਿਰ ਆਪਾਂ ਤੁਹਾਨੂੰ ਦੇ ਦਿਆਂਗੇ, ਪ੍ਰਮੋਟ ਕਰ ਦਿਆਂਗੇ। ਔਰ ਹਰ ਬੰਦਾ ਚਾਹੁੰਦਾ ਕੀ ਹੈ? ਇੱਕ MLA ਕੀ ਚਾਹੁੰਦਾ? ਟਿਕਟ, ਵਜ਼ਾਰਤ, ਤੇ ਉਸ ਤੋਂ ਬਾਅਦ
ਚੰਗੀ ਇੱਕ ਹੂਟਰ ਵਾਲੀ ਗੱਡੀ ਤੇ ਗਨਮੈਨ, ਹੋਰ ਉਹ ਚਾਹੁੰਦਾ ਕੀ ਹੈ? ਤੇ ਅਫਸਰ ਕੀ ਤਰੱਕੀ ਚਾਹੁੰਦਾ ਨਾ, ਤਰੱਕੀ ਦੇ ਰਾਹ 'ਚ ਦੇਖ ਕੇ ਕੀ ਨਹੀਂ। ਬਾਕੀ ਤਾਂ ਉਹਨਾਂ ਨੂੰ ਮਤਲਬ ਹੂਟਰ ਵਾਲੀ ਗੱਡੀ ਤੇ ਗਨਮੈਨ ਰਾਹੀਂ ਵਸੂਲਣਾ ਆਉਂਦਾ। ਹਾਂਜੀ, ਆਉਂਦਾ, ਬਿਲਕੁਲ ਬਿਲਕੁਲ, ਉਹ ਤਾਂ ਆਉਂਦਾ। ਔਰ ਦੂਜੀ ਗੱਲ ਇਹ, ਇੰਟੈਲੀਜੈਂਸ ਦੇ ਵਿੱਚੋਂ ਖਬਰਾਂ ਇਹ ਵੀ ਤੇ ਹੈਗੀਆਂ ਨੇ ਸ਼ਰਮਾ ਜੀ, ਪਰ ਖਬਰਾਂ ਹੋਰ ਵੀ ਨੇ ਕਿ ਦਿੱਲੀ ਦੇ ਨਾਲ ਜਿਹੜੀ ਇੱਕ ਸਾਂਝ ਪੀੜੀ ਹੁੰਦੀ ਜਾਂਦੀ ਨਾ ਮੁੱਖ ਮੰਤਰੀ ਸਾਹਿਬ ਦੀ, ਉਹ ਵੀ ਕਈ ਤਰ੍ਹਾਂ ਦੇ ਸ਼ੰਕਿਆਂ ਨੂੰ ਜ਼ਾਹਰ ਕਰਦੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਪਹਿਲੀ ਕਤਾਰ ਉਹਦੇ ਵਿੱਚ, ਕਿ ਕਿਤੇ ਕੱਲ ਨੂੰ ਕੁਝ ਵੀ ਹੋ ਸਕਦਾ, ਕਿਉਂਕਿ ਉਹਨਾਂ ਨੇ ਕੋਈ ਇੱਕ ਰਾਜ ਨਹੀਂ, ਉਹਨਾਂ ਨੇ ਬਹੁਤ ਰਾਜ ਦੇਖੇ ਆ ਅਜਿਹੇ, ਜਿਸ ਕਰਕੇ ਉਹ MLA ਨੂੰ ਪਲੋਸ ਰਹੇ ਨੇ, ਲਾਲਚ ਦੇ ਰਹੇ ਨੇ। ਔਰ ਦੇਖਦੇ ਆ ਕਿ ਪਟਾਕਾ ਜਿਹੜਾ ਪੈਂਦਾ ਇਹਦਾ ਸ਼ੋਰ ਕਿੱਡਾ ਕੁ ਹੁੰਦਾ। ਪਟਾਕਾ ਤਾਂ ਪਾਉਣਾ ਹੀ ਪੈਣਾ ਜਦੋਂ ਮਿੱਥੀ ਬੈਠੇ ਆ, ਸ਼ੋਰ ਕਿੱਥੋਂ ਤੱਕ ਜਾਂਦਾ। ਹਾਂਜੀ ਬਿਲਕੁਲ। ਮਜੀਠੀਆ ਉੱਤੇ ਜਿਹੜੇ OSD ਰਾਜਵੀਰ ਨੇ, ਜਿਨ੍ਹਾਂ ਨੂੰ ਲੰਘੇ ਦਿਨੀ ਦਫ਼ਤਰ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਅਸਤੀਫਾ ਲੈ ਲਿਆ ਗਿਆ ਸੀ, ਉਹਨਾਂ ਨੇ ਮਾਣਹਾਨੀ ਦਾ ਕੇਸ ਕਰਤਾ ਜੀ। ਬਿਲਕੁਲ ਜੀ, ਮਤਲਬ ਕਿ OSD ਰਾਜਵੀਰ ਹੋਰਾਂ ਵੱਲੋਂ ਇਹ ਪਹਿਲਾਂ ਹੀ ਵਿਕਰਮ ਮਜੀਠੀਆ ਨੂੰ ਚੇਤਾਵਨੀ ਦਿੱਤੀ ਗਈ ਸੀ, ਜਦੋਂ ਵਿਕਰਮ ਮਜੀਠੀਆ ਨੇ ਇਹ ਸਵਾਲ ਖੜਾ ਕੀਤਾ ਸੀਗਾ ਕਿ ਰਾਜਵੀਰ ਹਵਾਲਾ ਰਾਹੀਂ ਪੈਸਾ ਵਿਦੇਸ਼ ਲਿਜਾ ਰਿਹਾ, ਇਹਦਾ ਪਰਿਵਾਰ ਕੈਨੇਡਾ 'ਚ ਸੈੱਟ ਹੈ ਤੇ ਇਹ ਅਗਲਿਆਂ ਦੇ ਆਉਣ ਦੇ ਲਈ ਵੀ ਰਾਹ ਬਣਾ ਰਿਹਾ। ਉਹ ਇਸ਼ਾਰਾ ਮੁੱਖ ਮੰਤਰੀ ਕਰਨੀ ਸੀਗਾ ਮਜੀਠੀਆ ਹੋਰਾਂ ਦਾ, ਪਰ ਉਸ ਸਾਰੀ ਪ੍ਰਕਿਰਿਆ 'ਚ ਸਿੱਧੇ ਰੂਪ ਦੇ ਵਿੱਚ ਰਾਜਵੀਰ ਦਾ ਨਾਮ ਲੈ ਕੇ ਇਹ ਜ਼ਿਕਰ ਮੀਡੀਆ 'ਚ ਕਰਨ ਦੇ ਹਵਾਲੇ ਨਾਲ ਰਾਜਵੀਰ ਹੋਰਾਂ ਨੇ ਵਿਕਰਮ ਮਜੀਠੀਆ ਨੂੰ ਹੁਣ ਅਦਾਲਤ 'ਚ ਘੜੀਸਣ ਦਾ ਫੈਸਲਾ ਕੀਤਾ। ਠੀਕ ਹੈ ਜੀ। ਅਸਲ 'ਚ ਇਹ ਘਟਨਾ ਹੈਗੀ ਹੈ 6 ਅਕਤੂਬਰ ਦੀ। 6 ਅਕਤੂਬਰ ਨੂੰ ਵਿਕਰਮ ਮਜੀਠੀਆ ਹੋਰੀ ਪ੍ਰੈਸ ਦਾ ਸਾਹਮਣਾ ਕਰ ਰਹੇ ਸੀਗੇ, ਤੇ ਅੱਜ ਕੱਲ੍ਹ ਵਿਕਰਮ ਮਜੀਠੀਆ ਰਾਜਨੀਤਿਕ ਲੀਡਰ ਦੇ ਨਾਲ ਨਾਲ ਭਗਵੰਤ ਮਾਨ ਹੋਰੀ ਜਿਹੜਾ ਕੰਮ ਇਸ ਕੁਰਸੀ ਤੇ ਆਉਣ ਤੋਂ ਪਹਿਲਾਂ ਕਰਦੇ ਸੀ, ਉਹ ਕੰਮ ਹੁਣ ਰਾਜਨੀਤੀ ਦੇ ਨਾਲ ਨਾਲ ਕਰ ਲੈਂਦੇ ਆ ਵਿਕਰਮ ਮਜੀਠੀਆ। ਅੱਜ ਕੱਲ੍ਹ ਉਹਨਾਂ ਨੂੰ ਤੰਜ ਕੱਸਣਾ ਬਖੂਬੀ ਆ ਗਿਆ, ਅੱਜ ਕੱਲ੍ਹ ਉਹਨੂੰ ਸਟਾਇਰ ਕਰਨਾ ਬਖੂਬੀ ਆ ਗਿਆ, ਸੋ ਇਸ ਲਈ ਇਹ ਵੀ ਕੰਮ ਉਹ ਨਾਲ ਕਰਦੇ ਆ। ਉਸ ਪ੍ਰਕਿਰਿਆ 'ਚ ਮੀਡੀਆ ਦਾ ਮਤਲਬ ਕਿ ਕੇਂਦਰ ਵੀ ਬਣਦੇ ਆ, ਮੀਡੀਆ ਦੀ ਨਜ਼ਰ 'ਚ ਵੀ ਰਹਿੰਦੇ ਆ। ਹਾਂ, ਬੇਸ਼ੱਕ ਉਹ ਅਕਾਲੀ ਰਾਜਨੀਤੀ ਤੇ ਟਿੱਪਣੀ ਕਰਨ ਤੋਂ ਬਹੁਤ ਬਚਣ ਲੱਗ ਪਏ ਹੁਣ, ਉਸ ਮਸਲੇ ਤੇ ਉਹ ਬਹੁਤ ਕਿਨਾਰਾ ਕਰਕੇ ਲੰਘਣ ਲੱਗ ਪਏ, ਕਿਉਂਕਿ ਉਹਨਾਂ ਨੂੰ ਵੀ ਉੱਥੇ ਆਸ ਚੱਲ ਦਿਖਦੀ ਹੈ ਕਿ ਜੇ ਬੜਾ ਪਟਾਕਾ ਚੱਲਿਆ ਸ਼ਾਇਦ ਮੇਰੇ ਲਈ ਵੀ ਥਾਂ ਬਣ ਜਾਵੇ। ਉੱਥੇ ਉਹ ਵੀ ਖਾਸੀਆਂ ਉਮੀਦਾਂ ਲਾਈ ਬੈਠੇ ਆ। ਸੋ 6 ਅਕਤੂਬਰ ਨੂੰ ਜਦੋਂ ਪ੍ਰੈਸ ਕਾਨਫਰੰਸ ਸੀਗੀ ਵਿਕਰਮ ਮਜੀਠੀਆ ਹੋਰਾਂ ਦੀ, ਤਾਂ ਉੱਥੇ ਪੱਤਰਕਾਰਾਂ ਨੇ ਸਵਾਲ ਕਰ ਲਿਆ, ਕਿਉਂਕਿ ਇਹ ਉਹ ਦਿਨ ਸੀਗੇ ਜਿਨ੍ਹਾਂ ਦਿਨਾਂ 'ਚ ਮੁੱਖ ਮੰਤਰੀ ਦੇ OSDਆਂ ਦੀ ਜਾਂ ਉਹਨਾਂ ਦੇ ਨੇੜਲਿਆਂ ਦੀ ਅਦਲਾ ਬਦਲੀ, ਦਿੱਲੀ ਦਾ ਕੰਟਰੋਲ, ਉਹ ਪ੍ਰਕਿਰਿਆ ਚੱਲ ਰਹੀ ਸੀ। ਤੇ ਪੱਤਰਕਾਰਾਂ ਨੇ ਸਵਾਲ ਕਰ ਲਿਆ ਕਿ CM ਹਾਊਸ 'ਚ ਤਬਦੀਲੀਆਂ ਚੱਲ ਰਹੀਆਂ ਜੀ, OSD ਹਟਾਏ ਜਾ ਰਹੇ ਨੇ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਉਹ ਕਹਿੰਦੇ ਕਹਿਣਾ ਕੀ ਆ। ਵਿਕਰਮ ਮਜੀਠੀਆ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ OSD ਹੈ ਰਾਜਵੀਰ, ਹੈ ਨਾ, ਉਹਦਾ ਪਰਿਵਾਰ ਕੈਨੇਡਾ 'ਚ ਸੈੱਟ ਹੈ ਤੇ ਹਵਾਲੇ ਰਾਹੀਂ ਪੈਸੇ ਇੱਥੋਂ ਇਕੱਠੇ ਕਰ ਰਿਹਾ, ਤੇ ਜੀ ਉਹ ਤਾਂ ਜੀ ਕੈਨੇਡਾ ਤੇ ਆਸਟ੍ਰੇਲੀਆ 'ਚ ਪੈਸੇ ਇਨਵੈਸਟ ਕਰ ਰਿਹਾ, ਇਹ ਜੀ ਇੱਥੋਂ ਭੱਜੂਗਾ ਜੀ। ਮੈਂ ਕੇਂਦਰ ਨੂੰ ਅਪੀਲ ਕਰਦਾ ਜੀ ਕਿ ਇਹਦੇ ਪਰ ਨਜ਼ਰ ਕਰੋ ਜੀ, ਇਹਨੂੰ ਜਾਣ ਨਾ ਦਿਓ ਜੀ। ਇਹ ਇਹੋ ਜਿਹਾ ਜਦੋਂ ਉਹਨਾਂ ਨੇ ਸਾਰਾ ਘੜਿਆ, ਤਾਂ ਉਸ ਤੋਂ ਬਾਅਦ ਰਾਜਵੀਰ ਹੋਰਾਂ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਅੰਦਰ ਵਿਕਰਮ ਮਜੀਠੀਆ ਲਿਖਤੀ ਮਾਫੀ ਮੰਗੇ, ਨਹੀਂ ਮੈਂ ਅਦਾਲਤ 'ਚ ਘੜੀਸੂੰਗਾ। ਠੀਕ ਹੈ ਜੀ। ਤੇ ਵਿਕਰਮ ਮਜੀਠੀਆ ਨੇ 48 ਘੰਟਿਆਂ 'ਚ ਮਾਫੀ ਮੰਗਣ ਦੀ ਬਜਾਏ ਕੇਂਦਰ ਨੂੰ ਫੇਰ ਅਪੀਲ ਕਰਤੀ ਕਿ ਮੈਂ ਬੇਨਤੀ ਕਰਦਾ ਜੀ ਲੁੱਕ ਆਊਟ ਨੋਟਿਸ ਜਾਰੀ ਕਰੋ ਜੀ, ਇਹ ਤਾਂ ਭੱਜ ਜੂਗਾ ਜੀ। ਤੇ ਉਹਨਾਂ ਦੇ ਇਸ ਪ੍ਰਤੀਕਰਮ ਤੋਂ ਬਾਅਦ OSD ਰਾਜਵੀਰ ਨੇ ਆਖਰ ਅਦਾਲਤ ਦਾ ਬੂਹਾ ਖੜਕਾਇਆ ਤੇ ਵਿਕਰਮ ਮਜੀਠੀਆ ਦੇ ਉੱਤੇ ਮਾਣਹਾਨੀ ਦਾ ਕੇਸ ਕਰਦਿਆਂ ਅਦਾਲਤ ਦੇ ਵਿੱਚ ਮਾਮਲਾ ਸੁਣਵਾਈ ਅਧੀਨ ਆਇਆ, ਤਾਂ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਵਿਕਰਮ ਮਜੀਠੀਆ ਰਾਜਵੀਰ ਮਾਮਲੇ 'ਚ ਜਾਂ ਇਸ ਪਹਿਲੂ ਦੇ ਉੱਤੇ ਕੋਈ ਵੀ ਬਿਆਨਬਾਜ਼ੀ, ਕੋਈ ਵੀ ਮੀਡੀਆ 'ਚ, ਕੋਈ ਵੀ ਸੋਸ਼ਲ ਮੀਡੀਆ ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਜਾਂ ਕੋਈ ਗੱਲ ਨਹੀਂ ਕਹੇਗਾ। ਇਸ ਮਾਮਲੇ ਤੇ ਉਹਨਾਂ ਦੇ ਬੋਲਣ ਤੇ ਰੋਕ ਲੱਗ ਗਈ ਹੈ। ਠੀਕ ਹੈ। ਮਾਮਲਾ ਸੁਣਵਾਈ ਅਧੀਨ ਹੈ, ਪਰ ਇਹ ਉਹ ਵਿਕਰਮ ਮਜੀਠੀਆ ਜਿਹਨੇ ਕੇਜਰੀਵਾਲ ਤੇ ਸੰਜੇ ਸਿੰਘ ਹੋਰਾਂ ਤੇ ਮਾਣਹਾਨੀ ਦਾ ਕੇਸ ਕੀਤਾ ਸੀ। ਬਿਲਕੁਲ, ਕਿਉਂਕਿ ਵਿਕਰਮ ਮਜੀਠੀਆ ਦੇ ਉੱਤੇ ਇਹਨਾਂ ਦੇ ਆਗੂਆਂ ਨੇ ਨਸ਼ਾ ਤਸਕਰ ਦੇ ਜਨਤਕ ਸਟੇਜਾਂ ਤੋਂ ਇਹ ਦੋਸ਼ ਮੜੇ ਸੀਗੇ। ਬੇਸ਼ੱਕ ਵਿਕਰਮ ਮਜੀਠੀਆ ਉਹ ਜਿਹੇ ਮਾਮਲੇ 'ਚ ਸੁਣਵਾਈ ਅਧੀਨ ਹੈ, ਕੋਰਟ ਕਚਹਿਰੀ ਸਿੱਟ ਜੇ ਉਹਨਾਂ ਸਭ ਦੇ ਸਾਹਮਣੇ ਚੱਲ ਰਹੀ ਹੈ ਪ੍ਰਕਿਰਿਆ, ਪਰ ਕੇਜਰੀਵਾਲ ਜੀ ਨੱਕ ਰਗੜ ਕੇ ਮਾਫੀ ਮੰਗ ਕੇ ਲਾਂਬੇ ਹੋ ਗਏ ਆਪਣਾ ਪੱਲਾ ਬਚਾ ਕੇ, ਸੰਜੇ ਸਿੰਘ ਅਜੇ ਤਰੀਕਾਂ ਭੁਗਤਦੇ ਆ, ਹੈ ਨਾ। ਸੋ ਉਸ ਪਹਿਲੂ ਦੇ ਉੱਤੇ ਕਿ ਜਿਵੇਂ ਕੇਜਰੀਵਾਲ ਨੇ ਇਸ ਮਾਮਲੇ 'ਚ ਪਰਾਂ ਹਟ ਕੇ ਆਪਣੀ ਜਾਨ ਛੁਡਾਈ ਹੈ, ਕਿ ਹੁਣ ਵਿਕਰਮ ਮਜੀਠੀਆ ਰਾਜਵੀਰ ਤੋਂ ਇਸ ਮਾਮਲੇ 'ਚ ਏਦਾਂ ਨਿਬੇੜਨਗੇ ਜਾਂ ਅਦਾਲਤੀ ਪ੍ਰਕਿਰਿਆ ਦਾ ਸਾਹਮਣਾ ਕਰਨਗੇ। ਫਿਲਹਾਲ ਇਹ ਲੱਗ ਰਿਹਾ ਕਿ ਉਹ ਆਪਣੇ ਇਸ ਪਹਿਲੂ ਤੇ ਕਾਇਮ ਨੇ, ਪਰ ਕੀ ਉਹਨਾਂ ਕੋਲ ਤੱਥ ਸਬੂਤ ਹੈਗੇ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਇਹ ਮਾਮਲਾ ਰਾਜਨੀਤਿਕ ਤੌਰ ਤੇ ਨਵਾਂ ਰੰਗ ਲੈ ਰਿਹਾ ਹੈ, ਇਹਦੀ ਚਰਚਾ ਰਾਜਨੀਤਿਕ ਗਲਿਆਰਿਆਂ 'ਚ ਕਾਫੀ ਹੈ ਪ੍ਰਵੀਨ ਜੀ। ਤੇ
ਅਸਲ ਦੇ ਵਿੱਚ ਕਈ ਵਾਰੀ ਇਹ ਵੀ ਹੋ ਜਾਂਦਾ ਨਾ ਕਿ ਜੇ ਉਸ ਬੰਦੇ ਨੇ ਕੋਈ ਪਹਿਲ ਕੀਤੀ ਸੀ ਤਾਂ ਹੁਣ ਆਪਣੇ ਵੱਲੋਂ ਵੀ ਪਹਿਲ ਹੋਣੀ ਚਾਹੀਦੀ ਹੈ। ਪੋਲੀਟੀਕਲ ਬਾਰਗੇਨਿੰਗ ਵੀ ਕਈ ਵਾਰੀ ਹੁੰਦੀ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਅਗਲੇ ਤੇ ਦਬਾਅ ਬਣਾਉਣਾ, ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਅਹਿਸਾਸ ਕਰਾਉਣਾ ਕਿ ਨਹੀਂ ਅਸੀਂ ਜਿਹੜਾ ਕੰਮ ਕਰ ਰਹੇ ਸੀਗੇ। ਪਰ ਤੁਹਾਨੂੰ ਯਾਦ ਹੋਣਾ ਉਦੋਂ ਜਿਹੜੇ ਹੋਰਡਿੰਗਸ ਨੇ ਉਹ ਵੀ ਲੱਗੇ ਸੀਗੇ ਪੰਜਾਬ ਦੇ ਵਿੱਚ ਕਿ ਮੈਂ ਕਹਿਣਾ ਕਿ ਫਲਾਨਾ ਬੰਦਾ ਨਸ਼ੇ ਦਾ ਤਸਕਰ ਹੈ। ਹਾਂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਘਿਰਾਓ ਦੀ ਪੋਲਿਟਿਕਸ ਵੀ ਹੈ ਤੇ ਘਿਰਾਓ ਦੇ ਰਾਹੀਂ ਲੋਕ ਆਪਣੇ ਹੱਕ ਹਕੂਕ ਮੰਗਦੇ ਨੇ ਤੇ ਆਪਣੀ ਗੱਲ ਵੀ ਸਰਕਾਰਾਂ ਤੱਕ ਪਹੁੰਚਾਉਂਦੇ ਨੇ। ਪਰ ਇੱਥੇ ਥੋੜਾ ਜਿਹੜਾ ਘਿਰਾਓ ਆ ਉਹ ਵੀ ਪੋਲੀਟੀਕਲ ਜ਼ਿਆਦਾ ਲੱਗਦਾ, ਲੋਕਾਂ ਦੀ ਹੱਕ ਹਕੂਕ ਦੀ ਗੱਲ ਤਾਂ ਬਾਅਦ ਦੀ ਗੱਲ ਹੈ। ਆਮ ਆਦਮੀ ਪਾਰਟੀ ਘਿਰਾਓ ਕਰ ਰਹੀ ਹੈ ਭਾਜਪਾ ਦਾ, ਪਰ ਇਹਦੇ ਮੰਤਵ ਇਹ ਨਹੀਂਗਾ ਕਿ ਉਹ ਲੋਕਾਂ ਦੀ ਗੱਲ ਚੁੱਕ ਰਹੀ ਹੈ। ਇਹ ਕਹਿੰਦੇ ਸਿੱਧੇ ਤਰੀਕੇ ਨਾਲ ਉਹ ਆਪਣੇ ਘਿਰਾਓ ਤੋਂ ਡਰੀ ਭਾਜਪਾ ਦਾ ਘਿਰਾਓ ਕਰ ਰਹੀ ਹੈ। ਕੱਲ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ ਜੀ ਆਪਣੇ ਮੰਤਰੀਆਂ ਨੂੰ ਨਾਲ ਲੈ ਕੇ, ਆਪਣੇ ਐਮਐਲਏ ਨੂੰ ਨਾਲ ਲੈ ਕੇ, ਆਪਣੇ ਸਮਰਥਕਾਂ ਨੂੰ, ਆਪਣੇ ਵਰਕਰਾਂ ਨੂੰ ਨਾਲ ਲੈ ਕੇ। ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਸਰਕਾਰੀ ਪ੍ਰਦਰਸ਼ਨ ਸੀਗਾ, ਇਹ ਪਾਰਟੀ ਪ੍ਰਦਰਸ਼ਨ ਨਹੀਂ ਸੀਗਾ। ਬਿਲਕੁਲ ਸਹੀ ਹੈ ਜੀ, ਇਹ ਸਰਕਾਰੀ ਪ੍ਰਦਰਸ਼ਨ ਸੀਗਾ ਔਰ ਭਾਜਪਾ ਦਾ ਦਫ਼ਤਰ ਘੇਰਨਾ ਸੀ। ਜੀ, ਤੁਸੀਂ ਪੰਜਾਬ 'ਚ ਭਾਜਪਾ ਦੇ ਐਮਪੀਆਂ ਨੂੰ ਘੇਰ ਲਓ, ਤੁਸੀਂ ਦਿੱਲੀ ਦੇ ਵਿੱਚ ਜਾ ਕੇ ਖੇਤੀਬਾੜੀ ਮੰਤਰੀ ਨੂੰ ਘੇਰ ਲਓ, ਉਹ ਵੀ ਤਾਂ ਐਮਐਲਏ ਜਾਂਦੀ ਹੈ, ਸਪਲਾਈ ਮੰਤਰੀ ਨੂੰ ਘੇਰ ਲਓ। ਹਾਂਜੀ, ਤੁਸੀਂ ਜਾਓ ਅਮਿਤ ਸ਼ਾਹ ਦੇ ਨਾਲ, ਭਗਵੰਤ ਮਾਨ ਜੀ ਮਿਲ ਕੇ ਆਏ ਨੇ, ਕਹਿਣ ਕਿ ਨਹੀਂ ਗੱਲ ਹੋਈ, ਅਮਿਤ ਸ਼ਾਹ ਦਾ ਘਰ ਘੇਰ ਲਓ, ਪ੍ਰਧਾਨ ਮੰਤਰੀ ਮੋਦੀ ਦੇ ਘਰ ਮੂਹਰੇ ਜਾ ਕੇ ਧਰਨਾ ਲਾਓ। ਚੰਡੀਗੜ੍ਹ 'ਚ 37 ਸੈਕਟਰ 'ਚ ਭਾਜਪਾ ਦਾ ਦਫ਼ਤਰ ਘੇਰਨ ਆਏ ਸੀ, ਉੱਥੋਂ ਕੀ ਲੱਭਣਾ ਸੀ ਜਿਹਨੂੰ? ਸਿਰਫ ਵੀਡੀਓਗ੍ਰਾਫੀ, ਸਿਰਫ ਫੋਟੋਗ੍ਰਾਫੀ, ਸਿਰਫ ਤਸਵੀਰਾਂ ਚਲਾਉਣ ਦੇ ਲਈ। ਮਤਲਬ ਹਰਜੋਤ ਬੈਂਸ, ਹਰਭਜਨ ਸਿੰਘ ਈਟੀਓ, ਲਾਲਚੰਦ ਕਟਾਰੂ ਚੱਕ, ਲਾਲਜੀਤ ਭੁੱਲਰ, ਤਰਨਪ੍ਰੀਤ ਸਿੰਘ, ਹੈ ਨਾ, ਇਹ ਸਾਰੇ ਆਏ ਜੀ, ਨਾਲ ਐਮਐਲਏ ਸੀਗੇ ਜੀ। ਤੇ ਉਹ ਧੱਕਾ ਮੁੱਕੀ, ਬੈਰੀਗੇਟਿੰਗ, ਉੱਪਰ ਚੜ, ਉਸ ਤੋਂ ਬਾਅਦ ਪਾਣੀ ਦੀਆਂ ਵਿਛਾੜਾਂ। ਹਾਂ, ਉਹਦੇ ਵਿੱਚ ਪੱਗ ਉਤਰ ਗਈ ਹਰਜੋਤ ਬੈਂਸ ਹੋਰਾਂ ਦੀ, ਕਹਿੰਦੇ ਥੋੜਾ ਬਹੁਤ ਸੱਟ ਫੇਟ ਵੀ ਲੱਗੀ, ਉਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਵੀ ਲਿਜਾਣਾ ਪਿਆ। ਪਰ ਉਹ ਕਹਿੰਦੇ ਜੀ ਕਿ ਸਾਡੇ ਚਾਚੇ ਤਾਏ ਮੰਡੀਆਂ 'ਚ ਰੁਲ ਰਹੇ ਨੇ, ਅਸੀਂ ਤਾਂ ਜੀ ਉਹਨਾਂ ਦੀ ਫਸਲ ਨਹੀਂ ਜਦ ਤੱਕ ਚੱਕ ਹੁੰਦੀ, ਸਾਡਾ ਤਾਂ ਪ੍ਰਦਰਸ਼ਨ ਐ ਚੱਲੂ। 2 ਘੰਟੇ ਬਾਅਦ ਪਤਾ ਲੱਗਿਆ ਕਿ ਪ੍ਰਦਰਸ਼ਨ ਦਾ ਮੁੱਕ ਵੀ ਗਿਆ, ਮੰਡੀਆਂ 'ਚ ਸਮਾਨ ਤਾਂ ਜੀ ਚੱਕ ਨਹੀਂ ਹੋਇਆ ਭਾਈ, ਨਹੀਂ ਚੱਕਿਆ ਹੋਇਆ ਬਿਲਕੁਲ। ਤੇ ਤੁਹਾਡਾ ਪ੍ਰਦਰਸ਼ਨ ਕਿਉਂ ਮੁੱਕ ਗਿਆ? ਤੇ ਚੰਗਾ ਹੋਵੇ ਪ੍ਰਦਰਸ਼ਨ ਨੂੰ ਤਕੜਾ ਕਰ ਲਓ, ਪੰਜਾਬ ਦੇ ਕਿਸਾਨਾਂ ਨਾਲ ਮੰਡੀਆਂ 'ਚ ਜਾ ਕੇ ਬਹਿ ਜਾਓ। ਮੰਡੀਆਂ 'ਚ ਵੜ ਨਹੀਂ ਸਕਦੇ ਤੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਚੰਡੀਗੜ੍ਹ 'ਚ। ਇਹ ਚੰਡੀਗੜ੍ਹ ਪੁਲਿਸ ਮੂਹਰੇ ਪ੍ਰਦਰਸ਼ਨ ਕਰ ਰਹੇ ਸੀ ਕਿ ਚੰਡੀਗੜ੍ਹ ਪੁਲਿਸ ਦੀ ਘੇਰਾਬੰਦੀ 'ਚ ਪ੍ਰਦਰਸ਼ਨ ਕਰ ਰਹੇ ਸੀ? ਜੀ ਬਿਲਕੁਲ ਸਹੀ। ਪ੍ਰਦਰਸ਼ਨ ਪੰਜਾਬ 'ਚ ਜਾ ਕੇ ਕਰਕੇ ਦੇਖੋ ਨਾ, ਕਿਸਾਨਾਂ ਦੇ ਨਾਲ ਬਹਿ ਜਾਓ। ਇਹ ਪੂਰਾ ਬਿਲਕੁਲ ਰਵਨੀਤ ਬਿੱਟੂ ਦੇ ਇਹ ਸ਼ਬਦ ਕਿ ਸਿਆਸੀ ਡਰਾਮਾ ਸੀ, ਡਰਾਮਾ ਹੀ ਹੈ। ਡਰਾਮਾ ਕੇਂਦਰ ਵੀ ਕਰ ਰਹੀ ਹੈ ਤੇ ਡਰਾਮਾ ਆਪ ਸਰਕਾਰ ਵੀ ਕਰ ਰਹੀ ਹੈ, ਪਰ ਇਹਦੇ ਵਿੱਚ ਮੂਰਖ ਬਣਾਉਣ ਦੀ ਕੋਸ਼ਿਸ਼ ਪੰਜਾਬ ਵਾਲਿਆਂ ਨੂੰ ਕੀਤੀ ਜਾ ਰਹੀ ਹੈ। ਪ੍ਰਵੀਨ ਜੀ, ਇਹ ਕਿਸਾਨਾਂ ਲਈ ਨਹੀਂ ਸੀਗਾ ਪ੍ਰਦਰਸ਼ਨ, ਇਹ ਉਹਨਾਂ ਦਾ ਝੋਨਾ ਚੁਕਾਉਣ ਦੇ ਲਈ ਨਹੀਂ ਸੀਗਾ ਪ੍ਰਦਰਸ਼ਨ। ਮਤਲਬ ਜਿਹੜੀ ਸਰਕਾਰ ਨੇ ਝੋਨੇ ਦੀ ਖਰੀਦ ਦੇ ਪ੍ਰਬੰਧ ਕਰਨੇ ਹੈ, ਜਿਹੜੀ ਸਰਕਾਰ ਨੇ ਸਾਰੀ ਕਾਰਵਾਈ ਕਰਨੀ ਹੈ ਜੀ, ਉਹੀ ਪ੍ਰਦਰਸ਼ਨ ਕਰ ਰਹੀ ਹੈ। ਮਤਲਬ ਤੁਸੀਂ ਜੇ ਨਹੀਂ ਕਰਾ ਪਾ ਰਹੇ ਫਿਰ ਸਰਕਾਰ ਕਾਹਦੀ ਹੋ? ਅਸਤੀਫੇ ਦਿੰਦੇ ਪ੍ਰਦਰਸ਼ਨ ਕਰਨ ਦੀ ਬਜਾਏ। ਸਰਕਾਰ ਦਾ ਮਤਲਬ ਤਾਂ ਜ਼ਿੰਮੇਵਾਰੀ ਹੈ, ਠੀਕ ਹੈ। ਦੂਜਾ ਪੱਖ, ਜੇਕਰ ਤੁਹਾਨੂੰ ਲੱਗਦਾ ਕਿ ਹਾਂ ਪ੍ਰਦਰਸ਼ਨਾਂ ਨਾਲ ਹੀ ਮਸਲਾ ਹੱਲ ਹੋਣਾ, ਤਾਂ ਇਹਦੇ ਪਿੱਛੇ ਸਿੱਧੀ ਮਨਸਾ ਪੰਜਾਬ ਦੇ ਪਿੰਡਾਂ 'ਚ ਜਿਮਨੀ ਚੋਣ ਲਈ ਵੋਟਾਂ ਬਣਨ ਲਈ ਥਾਂ ਬਣਾਉਂਦੀ ਹੈ। ਉਹਨਾਂ ਨੂੰ ਪਤਾ ਹੈ ਕਿ ਅਸੀਂ ਇਸ ਮੌਕੇ ਪੰਜਾਬ ਦੇ ਪਿੰਡਾਂ 'ਚ ਜਾਣ ਜੋਗੇ ਨਹੀਂ ਹੈਗੇ, ਅਸੀਂ ਲੋਕਾਂ 'ਚ ਵਿਚਰਨ ਜੋਗੇ ਨਹੀਂ ਹੈਗੇ। ਕੇਜਰੀਵਾਲ ਜੀ ਨੇ ਜਿਹੜਾ ਰਿਪੋਰਟ ਕਾਰਡ ਲਿਆ ਨਾ, ਉਹ 'ਚ ਕਈ ਐਮਐਲਏ ਨੇ ਇਹ ਵੀ ਕਿਹਾ ਕਿ ਜੀ ਅਸੀਂ ਲੋਕਾਂ 'ਚ ਜਾ ਕੇ ਕੀ ਗਣਾਈਏ। ਇੱਕ ਮਹੱਲਾ ਕਲੀਨਿਕ ਉਹ ਹੁਣ ਚੱਲਣਾ ਬੰਦ ਹੋ ਗਿਆ ਜੀ ਪੰਜਾਬ 'ਚ। ਹੁਣ ਅੱਗੇ ਦੱਸੋ ਅਸੀਂ ਕੀ ਦੱਸੀਏ? ਸਾਡੇ ਕੋਲ ਤਾਂ ਗ੍ਰਾਂਟ ਦੇਣ ਨੂੰ ਵੀ ਕੋਈ ਅਧਿਕਾਰ ਨਹੀਂ, ਤੇ ਵਸੂਲੀ ਵਾਲੇ ਰਿਕਾਰਡ ਵਧੀ ਜਾਂਦੇ ਨੇ ਸਭ ਦੇ। ਸੋ ਇਸ ਪ੍ਰਕਿਰਿਆ ਦੇ ਵਿੱਚ ਇਹ ਹੁਣ ਜਿਮਨੀ ਚੋਣ ਜਦੋਂ ਆਈ ਹੈ, ਹੁਣ ਦੀਵਾਲੀ ਤੋਂ ਬਾਅਦ ਜਿਮਨੀ ਚੋਣ ਦੇ ਵਿੱਚ ਲੀਡਰਾਂ ਨੂੰ ਜਾਣਾ ਹੀ ਪੈਣਾ ਹੈ, ਪ੍ਰਚਾਰ ਲਈ ਨਿਕਲਣਾ ਹੀ ਪੈਣਾ ਹੈ, ਤੇ ਉਹਨਾਂ ਨੂੰ ਆਪਣੇ ਘਰਾਓ ਦਾ ਡਰ ਹੈ, ਤਾਂ ਉਹ ਇੰਨਾ ਕੁ ਕਹਿਣ ਜੋਗੇ ਬਣਨਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਲਈ ਪ੍ਰਦਰਸ਼ਨ ਕਰ ਰਹੇ ਹਾਂ, ਗ੍ਰਿਫਤਾਰੀਆਂ ਦੇ ਰਹੇ, ਕਿਉਂਕਿ ਕੱਲ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਏ ਜੀ। ਪਰ ਇਹ ਗ੍ਰਿਫਤਾਰੀ ਸਾਰਿਆਂ ਨੂੰ ਪਤਾ ਕਿ ਪ੍ਰਦਰਸ਼ਨ ਵਾਲੀ ਗ੍ਰਿਫਤਾਰੀ ਕਿਹੀ ਜਿਹੀ ਹੁੰਦੀ ਹੈ, ਥਾਂ ਤੋਂ ਚੱਕ ਲਓ ਤੇ 2 ਕਿਲੋਮੀਟਰ ਪਰਾਂ ਜਾ ਕੇ ਛੱਡ ਦਿਓ। ਬਿਲਕੁਲ ਸਹੀ। ਤੇ ਇਹੋ ਗ੍ਰਿਫਤਾਰੀ ਜੀ। ਸੋ ਆਮ ਆਦਮੀ ਸਰਕਾਰ ਦਾ ਇਹ ਸਰਕਾਰੀ ਪ੍ਰਦਰਸ਼ਨ ਸਿਰਫ ਸਿਆਸੀ ਨਾਟਕ ਸੀ।
ਜਾਂ ਤਾਂ ਫਿਰ ਉਸ ਸਮੇਂ ਤੱਕ ਹਿੱਲਦੇ ਨਾ ਜਦੋਂ ਤੱਕ ਦਾਣਾ ਦਾਣਾ ਚੱਕ ਨਾ ਹੁੰਦਾ। ਉਹ ਤਾਂ ਰੁਲ ਰਿਹਾ ਅਜੇ ਵੀ। ਕਿਸਾਨ ਦੀ ਦੀਵਾਲੀ ਤਾਂ ਮੰਡੀਆਂ 'ਚ ਬੀਤ ਰਹੀ ਹੈ। ਮਜ਼ਦੂਰ ਦਾ ਮੁੱਲ ਨਹੀਂ ਪੈ ਰਿਹਾ। ਐਤਕੀ ਤਾਂ ਆੜ੍ਹਤੀ ਤੋਂ ਲੈ ਕੇ ਸ਼ੈਲਰ ਮਾਲਕ ਤੱਕ ਪਰੇਸ਼ਾਨ। ਜੀ ਜੀ। ਨਾਲੇ ਪ੍ਰਦਰਸ਼ਨ ਕਰਨ ਪਾਰਟੀ ਦਫ਼ਤਰ ਕੀ ਆ? ਉੱਥੇ ਕੋਈ ਅਧਿਕਾਰੀ ਬਹਿੰਦਾ ਕੇਂਦਰ ਦਾ ਫੂਡ ਸਪਲਾਈ ਵਾਲਾ, ਜਿਹਨੂੰ ਤੁਸੀਂ ਕਹਿ ਦਿਓਗੇ ਕਿ ਭਾਈ ਆਹ ਲੈ ਮੈਮੋਰੈਂਡਮ ਤੇ ਆ। ਹਾਂਜੀ, ਤੁਸੀਂ ਰਾਜਪਾਲ ਨਾਲ ਤਾਂ ਮੁਲਾਕਾਤਾਂ ਕਰੀ ਜਾਂਦੇ ਹੋ, ਜਿਹਨਾਂ ਰਾਜਪਾਲ ਦੇ ਰਿਹਾਇਸ਼ ਨੂੰ ਘੇਰਾ ਪਾ ਲਓ। ਦਿੱਲੀ ਤੁਹਾਡੇ MLA ਆ ਜਿਹੜਾ ਤੁਸੀਂ ਵੱਡੇ ਪਟਾਕੇ ਦੀ ਗੱਲ ਕਰ ਰਹੇ ਸੀ, ਦਿੱਲੀ ਉਦਾਂ ਵੀ ਤਾਂ ਵੈਸੇ ਵੀ ਤਾਂ ਸੱਦੇ ਵੀ ਤਾਂ ਜਾਂਦੇ ਹੀ ਆ। ਕਿਸਾਨਾਂ ਦੀ ਗੱਲ ਕਰ ਲਓ ਜਾ ਕੇ। ਪ੍ਰਵੀਨ ਜੀ, ਇਸ ਪ੍ਰਦਰਸ਼ਨ ਦੇ ਵਿੱਚ ਵੀ ਕਈ ਮਤਲਬ ਪਟਾਕਾ ਬੰਬ ਜਿਹੜੇ ਉਹ ਛੋਟੇ ਹੁੰਦੇ ਆ, ਜਿਵੇਂ ਮੁਰਗਾ ਛਾਪ ਬੰਬ, ਹਾਂਜੀ, ਉਹਨਾਂ ਦਾ ਪ੍ਰਦਰਸ਼ਨ ਸੀਗਾ ਕਿ ਸ਼ਾਇਦ ਅਸੀਂ ਉਹ ਬੜਾ ਪਟਾਕਾ ਬਣ ਜਾਈਏ ਕਿ ਸਾਨੂੰ ਇਹ ਚਲਾ ਲਵੇ। ਇਹਨਾਂ 'ਚ ਆਪਣੇ ਆਪ ਨੂੰ ਚਿਹਰਾ ਦਿਖਾਉਣ ਦੀ ਵੀ ਕੋਸ਼ਿਸ਼ ਹੈ। ਬਿਲਕੁਲ ਸਹੀ। ਜੇ ਭਗਵੰਤ ਮਾਨ ਨੂੰ ਬਦਲਿਆ ਜਾਵੇ ਤਾਂ ਉਹਦੀ ਥਾਂ ਅਸੀਂ ਲੈ ਲਈਏ ਜੀ, ਵੀ ਕੋਸ਼ਿਸ਼ ਦੇ ਵਿੱਚ ਇਹ ਚਾਰਜ ਹੋਈ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਔਰ ਜਥੇਦਾਰ ਸਾਹਿਬ ਦਾ ਫਰਮਾਨ ਹੈ ਜੀ, ਕਹਿੰਦੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਤੁਸੀਂ ਜਿਹੜਾ ਇਹ ਪਾਵਨ ਦਿਹਾੜਾ ਹੈ ਤੇ ਤੁਸੀਂ ਘਿਓ ਦੇ ਦੀਵੇ ਬਾਲਣੇ ਆ ਜੀ। ਪ੍ਰਵੀਨ ਜੀ, ਇਸ ਵਾਰ ਦੀਵਾਲੀ ਔਰ ਬੰਦੀ ਛੋੜ ਦਿਵਸ ਜੀ ਇਹ ਉਹਨਾਂ ਤਰੀਕਾਂ 'ਚ ਆਇਆ ਜਿਨ੍ਹਾਂ ਤਰੀਕਾਂ ਦੇ ਵਿੱਚ ਦਿੱਲੀ ਦਾ ਸਿੱਖ ਕਤਲ ਹੋਇਆ ਸੀ। ਬਿਲਕੁਲ ਸਹੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਸ ਇੱਕ ਰਣਨੀਤੀ ਤੈਅ ਸਾਜ਼ਿਸ਼ ਦੇ ਤਹਿਤ ਹੈ ਨਾ ਦਿੱਲੀ ਦੇ ਵਿੱਚ ਜਾਂ ਭਾਰਤ ਦੇ ਹੋਰਨਾਂ ਸੂਬਿਆਂ 'ਚ ਵਸਦੇ ਸਿੱਖਾਂ ਦੇ ਉੱਤੇ ਹਮਲੇ ਹੋਏ, ਉਸ ਨੂੰ ਫਿਰ ਦੰਗਿਆਂ ਦਾ ਸ਼ਬਦ ਦੇ ਕੇ ਪ੍ਰਚਾਰਿਆ ਗਿਆ, ਜਦੋਂ ਕਿ ਦੰਗੇ ਦੋ ਧਿਰਾਂ 'ਚ ਲੜਾਈ ਹੁੰਦੀ ਹੈ। ਜੀ ਬਿਲਕੁਲ ਬਿਲਕੁਲ। ਇਹ ਦੋ ਧਿਰਾਂ ਦੇ ਵਿੱਚ ਨਹੀਂ ਸੀ, ਇੱਕ ਧਿਰ ਬਚਾਲੀ ਪੱਖ 'ਚ ਸੀ, ਦੂਜੀ ਧਿਰ ਹਮਲਾਵਰ ਸੀ। ਤੇ ਇਸ ਨੂੰ ਫਿਰ ਸਿੱਖ ਨਸਲਕੁਸ਼ੀ ਦੇ ਹਵਾਲੇ ਨਾਲ ਹੀ ਤੁਹਾਨੂੰ ਦੇਖਣਾ ਪੈਣਾ, ਸਿੱਖ ਕਤਲੇਆਮ ਦੇ ਹਵਾਲੇ ਨੂੰ ਦੇਖਣਾ ਪੈਣਾ। ਸੋ ਇਹ 31 ਅਕਤੂਬਰ ਦੀ ਰਾਤ ਤੋਂ ਲੈ ਕੇ 1, 2, 3 ਤਰੀਕ ਤੱਕ ਜੋ ਕੁਛ ਇਹ ਵਾਪਰਿਆ, ਇਹ ਉਸ ਨੂੰ ਧਿਆਨ 'ਚ ਰੱਖਦਿਆਂ ਜਥੇਦਾਰ ਸਾਹਿਬਾਨ ਨੇ ਮਤਲਬ ਫਰਮਾਨ ਜਾਰੀ ਕੀਤਾ ਹੈ ਸੰਗਤ ਨੂੰ, ਪੰਜਾਬ ਤੇ ਦੇਸ਼ ਭਰ ਦੀ ਦੁਨੀਆ ਭਰ ਦੇ ਵਿੱਚ ਗੁਰੂ ਘਰਾਂ ਦੀ ਕਮੇਟੀਆਂ ਨੂੰ, ਕਿ ਇਸ ਵਾਰ ਬਿਜਲਈ ਰੋਸ਼ਨੀ ਨਾ ਕਰਿਓ, ਲੜੀਆਂ ਹੈ ਨਾ ਇਹ ਸਜਾਵਟਾਂ ਨਾ ਕਰਿਓ, ਘਿਓ ਦੇ ਦੀਵੇ ਬਾਲ ਕੇ ਹੈ ਨਾ ਆਪਾਂ ਬੰਦੀ ਛੋੜ ਦਿਵਸ ਨੂੰ ਇਸ ਰੂਪ 'ਚ ਮਨਾਈਏ। ਮੈਨੂੰ ਲੱਗਦਾ ਕਿ ਜਥੇਦਾਰ ਸਾਹਿਬ ਦਾ ਇਹ ਜਿਹੜਾ ਫਰਮਾਨ ਹੈ, ਇਹ ਬੇਸ਼ੱਕ ਇਹਨਾਂ ਤਰੀਕਾਂ ਦੇ ਧਿਆਨ 'ਚ ਰੱਖ ਕੇ ਆਇਆ ਹੋਵੇ, ਪਰ ਮੈਨੂੰ ਲੱਗਦਾ ਤਾਂ ਇਹ ਤਾਂ ਮਾਨਵਤਾ ਲਈ ਵੈਸੇ ਹੀ ਅਪਣਾ ਲੈਣਾ ਚਾਹੀਦਾ। ਇਹ ਤਾਂ ਸਭ ਧਰਮਾਂ ਤੋਂ ਉੱਪਰ ਉੱਠ ਕੇ ਸਾਨੂੰ ਦੀਵਾਲੀ ਔਰ ਬੰਦੀ ਛੋੜ ਦਿਵਸ ਦੇ ਮੌਕੇ ਤੇ ਬਾਲਣੇ ਘਿਓ ਤੇ ਤੇਲ ਦੇ ਦੀਵੇ ਚਾਹੀਦੇ। ਜੀ ਬਿਲਕੁਲ ਬਿਲਕੁਲ। ਮਤਲਬ ਪਰਾਲੀ ਸੜਨ ਨਾਲ ਪ੍ਰਦੂਸ਼ਣ ਹੁੰਦਾ ਹੈ ਨਾ, ਗੱਡੀਆਂ ਫੈਕਟਰੀਆਂ ਦੇ ਧੂਆਂ ਨਾਲ ਪ੍ਰਦੂਸ਼ਣ ਹੁੰਦਾ ਹੈ, ਤੇ ਉਹਦੇ ਉੱਤੇ ਉਹ ਸਾਰੇ ਆਮ ਲੋਕ ਜਿਹੜੇ ਵੱਖ-ਵੱਖ ਧਰਮਾਂ ਦੇ ਉਹ ਸਾਰੇ ਸਵਾਲ ਖੜਾ ਕਰਦੇ ਨੇ, ਪਰ ਕੀ ਬੰਬ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਨਹੀਂ ਹੁੰਦਾ? ਇਸ ਪਹਿਲੂ ਤੇ ਜਦੋਂ ਆਉਂਦੇ ਆ ਫਿਰ ਕਹਿੰਦੇ ਸਾਡੇ ਧਾਰਮਿਕ ਮਸਲਿਆਂ ਦੇ ਉੱਤੇ ਸਵਾਲ ਖੜਾ ਕੀਤਾ ਜਾਂਦਾ, ਫਿਰ ਕਈ ਤਰ੍ਹਾਂ ਇਸ ਨੂੰ ਇਸ ਨਜ਼ਰੀਏ ਤੋਂ ਲੈ ਲੈਂਦੀਆਂ ਨੇ। ਪਰ ਮੇਰਾ ਸਵਾਲ ਇਹ ਹੈ ਕਿ ਆਪਾਂ ਇਤਿਹਾਸ ਦੇ ਵਿੱਚ ਜਦੋਂ ਜਾ ਕੇ ਦੇਖੀਏ, ਆਪਾਂ ਰਾਮਾਇਣ ਦੇ ਹਵਾਲੇ ਨਾਲ ਦੇਖੀਏ, ਜਾਂ ਜੇ ਆਪਾਂ ਆਪਣੇ ਵਿਦਿਆਰਥੀ ਜੀਵਨ ਦੇ ਹਵਾਲੇ ਨਾਲ ਦੇਖ ਲਈਏ, ਪ੍ਰਵੀਨ ਜੀ, ਜਦੋਂ ਅਸੀਂ ਸਕੂਲਾਂ 'ਚ ਪੜ੍ਹੇ ਹਾਂ ਤਾਂ ਦੀਵਾਲੀ ਦਾ ਲੇਖ ਲਿਖਣਾ ਹੋਵੇ, ਚਾਹੇ ਦੀਵਾਲੀ ਦੀ ਹਵਾਲੇ ਨਾਲ ਕਿਤਾਬ 'ਚੋਂ ਪੜ੍ਹਨਾ ਹੋਵੇ, ਤਾਂ ਉਹ 'ਚ ਇਹੀ ਹੁੰਦਾ ਸੀ ਨਾ ਕਿ ਭਗਵਾਨ ਰਾਮ ਜੀ ਜਦੋਂ ਅਯੋਧਿਆ ਵਾਪਸ ਪਰਤੇ ਤਾਂ ਅਯੋਧਿਆ ਵਾਸੀਆਂ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਘਿਓ ਤੇਲ ਦੇ ਦੀਵੇ ਬਾਲੇ, ਤੇ ਉੱਥੇ ਤਾਂ ਪਟਾਕਿਆਂ ਦੀ ਕੋਈ ਗੱਲ ਨਹੀਂ ਸੀ। ਕੀ ਸਾਡੇ ਤਿਉਹਾਰ ਪਟਾਕਿਆਂ ਨਾਲ ਹੀ ਮਨਾਏ ਜਾਣਗੇ? ਇਹ ਕਾਰਪੋਰੇਟ ਘਰਾਣਿਆਂ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਤੁਹਾਡੇ ਤੇ ਥੋਪਿਆ ਹੋਇਆ, ਤੇ ਅਸੀਂ ਬਿਮਾਰੀਆਂ ਵੀ ਸੇੜਦੇ ਹਾਂ। ਮਤਲਬ ਲੰਘੇ ਕੱਲ ਪੰਜਾਬ ਦੇ ਪ੍ਰਾਈਵੇਟ ਤੋਂ ਲੈ ਕੇ ਸਰਕਾਰੀ ਹਸਪਤਾਲ ਡਿਸਪੈਂਸਰੀਆਂ ਤੱਕ ਆਪਣੇ ਸਟਾਫ ਨੂੰ ਦੀਵਾਲੀ ਦੀ ਛੁੱਟੀ ਦੇਣ ਤੋਂ ਪਹਿਲਾਂ ਕਿਹਾ ਗਿਆ ਕਿ ਦੀਵਾਲੀ ਮਨਾਉਣ ਤੋਂ ਤੁਰੰਤ ਬਾਅਦ ਬਿਨਾਂ ਦੇਰੀ ਨਾਲ ਸਿੱਧੇ ਹਸਪਤਾਲ ਆਉਣਾ ਹੈ, ਤੇ ਐਮਰਜੈਂਸੀ ਸਟਾਫ ਨੂੰ ਛੁੱਟੀ ਨਹੀਂ ਦਿੱਤੀ ਗਈ, ਕਿਉਂਕਿ ਇਹ ਤੋਂ ਬਾਅਦ ਕਿੰਨੇ ਮਰੀਜ਼ਾਂ ਦੀ ਗਿਣਤੀ ਵੱਧਦੀ ਹੈ। ਸਭ ਨੂੰ ਪਤਾ ਕਿ ਕੋਈ ਅੱਖਾਂ ਦੇ ਲਈ, ਕਿ ਕਿਸੇ ਕੋਈ ਧੂਏ ਕਰਕੇ ਦਮੇ ਕਰਕੇ, ਕੋਈ ਅੱਖ ਜ਼ਖਮੀ ਹੋ ਗਈ, ਕਿਸੇ ਦਾ ਹੱਥ 'ਚ ਨਾਰ ਫਟ ਗਿਆ, ਕਿਸੇ ਆ ਕੇ ਛੁਰਲੀ ਵੱਜ ਗਈ, ਉਹ ਸਾਰਾ ਹੱਥ ਬਣਦੇ। ਪਰ ਅਸੀਂ ਹਰ ਸਾਲ ਇਸ ਪ੍ਰਕਿਰਿਆ 'ਚੋਂ ਲੰਘਦੇ ਹਾਂ, ਤੇ ਅਸੀਂ ਆਪਣੀ ਕਰੰਸੀ ਕਰੋੜਾਂ ਦੇ ਰੁਪਇਆਂ 'ਚ ਫੂਕਦੇ ਵੀ ਹਾਂ ਤੇ ਬਿਮਾਰੀਆਂ ਵੀ ਸੇੜਦੇ ਹਾਂ, ਪਰ ਅਸੀਂ ਘਿਓ ਤੇਲ ਦੇ ਦੀਵੇ ਬਾਲ ਕੇ ਵਾਤਾਵਰਨ ਸ਼ੁੱਧ ਕਰਨ ਵਾਲੇ ਪਾਸੇ ਕਿਉਂ ਨਹੀਂ ਜਾਂਦੇ? ਮੈਨੂੰ ਲੱਗਦਾ ਜਥੇਦਾਰ ਸਾਹਿਬ ਦਾ ਫਰਮਾਨ ਬੇਸ਼ੱਕ ਇਹ ਦਿੱਲੀ ਵਾਲੇ ਸਿੱਖ ਕਤਲੇਆਮ ਦੇ ਹਵਾਲੇ ਨਾਲ ਆਇਆ, ਫਿਰ ਮੈਨੂੰ ਲੱਗਦਾ ਕਿ ਅਮਲੀ ਰੂਪ 'ਚ ਸਭ, ਖਾਸ ਕਰ ਹਿੰਦੂ ਸਿੱਖ ਭਾਈਚਾਰੇ ਦੇ ਹਵਾਲੇ ਜੇਕਰ ਆਪਾਂ ਇਹ ਤਿਉਹਾਰ ਦੇਖੀਏ ਤਾਂ ਇਕੱਠੇ ਰੂਪ 'ਚ ਜਿਵੇਂ ਆਉਂਦਾ ਹੈ,
ਤਾਂ ਉਸ ਵਾਲੇ ਨਾਲ ਮੈਨੂੰ ਲੱਗਦਾ ਦੋਵਾਂ ਧਰਮਾਂ ਦੇ ਸਾਰੇ ਧਰਮ ਗੁਰੂਆਂ ਨੂੰ, ਸਾਰੇ ਮੁਖੀਆਂ ਨੂੰ ਇਹ ਸੰਦੇਸ਼ ਜਾਰੀ ਕਰਨਾ ਚਾਹੀਦਾ ਕਿ ਭਾਈ ਪਟਾਕਿਆਂ ਤੋਂ ਦੂਰ ਰਹੋ, ਘਿਓ ਤੇ ਤੇਲ ਦੇ ਦੀਵੇ ਵਾਲੋ, ਜਿਹੜਾ ਵਾਤਾਵਰਨ ਸ਼ੁੱਧ ਕਰ। ਚਲੋ ਦੀਵਾਲੀ ਤੇ ਬੰਦੀ ਛੋੜ ਦਿਵਸ ਮੁਬਾਰਕ ਸਾਰਿਆਂ ਨੂੰ ਜੀ। ਜੀ ਬਿਲਕੁਲ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਪੰਜਾਬ ਦੇ ਹਲਵਾਰਾ ਏਅਰਪੋਰਟ ਦੀ, ਕਹਿੰਦੇ ਚੜ੍ਹਦੇ ਸਾਲ ਤੋਂ ਸ਼ੁਰੂ ਹੋ ਜਾਊਗਾ ਜੀ। ਪ੍ਰਵੀਨ ਜੀ ਚੰਗੀ ਖਬਰ ਲੱਗ ਰਹੀ ਹੈ, ਖਾਸ ਕਰ ਆਪਾਂ ਜੇਕਰ NRI ਭਰਾਵਾਂ ਤੋਂ ਲੈ ਕੇ ਲੁਧਿਆਣਾ ਖੇਤਰ ਤੱਕ ਦੇ ਹਵਾਲੇ ਨਾਲ ਦੇਖੀਏ। 2007 ਦੇ ਵਿੱਚ ਹਲਵਾਰਾ ਏਅਰਪੋਰਟ ਨੂੰ ਲੈ ਕੇ ਇਹ ਪ੍ਰਕਿਰਿਆ ਸਾਹਮਣੇ ਆਉਂਦੀ ਹੈ, ਪਰ ਇਸ ਦਾ ਨੀਂਹ ਪੱਥਰ ਰੱਖਣ ਦੇ ਲਈ ਉਹ 3 ਸਾਲ ਦਾ ਵਕਤ ਲੰਘ ਜਾਂਦਾ। 2010 ਦੇ ਵਿੱਚ ਇਹਦਾ ਨੀਂਹ ਪੱਥਰ ਰੱਖ ਹੁੰਦਾ। ਡਾਕਟਰ ਮਨਮੋਹਨ ਸਿੰਘ ਹੋਰੀ ਦਾ ਨੀਂਹ ਪੱਥਰ 2010 ਚ ਰੱਖਦੇ ਜੀ। ਫਿਰ ਜ਼ਮੀਨ ਅਕਵਾਇਰ ਵਾਲਾ ਮਸਲਾ ਫਸ ਗਿਆ, ਉਹ ਪੇਚ ਕਲੀਅਰ ਹੁੰਦਿਆਂ 2018 ਚ ਜਾ ਕੇ ਇਹਦਾ ਕੰਮ ਸ਼ੁਰੂ ਹੁੰਦਾ। ਤੇ ਇਹਦੇ ਵਿੱਚ 51% ਦੀ ਹਿੱਸੇਦਾਰੀ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਹੈ ਤੇ 49% ਦੀ ਹਿੱਸੇਦਾਰੀ ਪੰਜਾਬ ਦੀ। ਹੁਣ ਮਤਲਬ 2018 ਚ ਕੰਮ ਸ਼ੁਰੂ ਹੋ ਕੇ ਇਸ ਨੂੰ ਮੁਕੰਮਲ ਪ੍ਰਕਿਰਿਆ ਚ ਜਾਂਦਿਆਂ 2025 ਚੜ ਜਾਣਾ। ਠੀਕ ਹੈ ਜੀ। ਅੱਜ ਦੀ ਤਰੀਕ ਚ PW ਡਿਪਾਰਟਮੈਂਟ ਨੇ ਦਮ ਭਰਿਆ ਕਿ ਸਾਡਾ 90% ਕੰਮ ਨਿਪਟ ਗਿਆ। ਠੀਕ ਹੈ ਜੀ। ਉਹ ਕਹਿੰਦੇ ਕਿ ਕੁੱਲ ਮਿਲਾ ਕੇ ਜਿਹੜਾ ਕੰਮ ਰਹਿ ਗਿਆ ਉਹ ਡੈਲਟਾ ਲਿੰਕ ਤੇ ਬੈਲੈਂਸ ਸਿਕਿਉਰਿਟੀ ਸਿਸਟਮ ਜਿਹੜਾ ਇੰਸਟਾਲ ਕਰਨਾ ਹੁੰਦਾ ਉਹ ਬਾਕੀ ਹੈ। ਉਹ ਕਹਿੰਦੇ ਇਹਦੇ ਵਿੱਚ ਬਕਾਇਦਾ ਤੌਰ ਤੇ ਟਰਮੀਨਲ ਦਾ ਕੰਮ ਨਿਬੜ ਗਿਆ, ਲਾਈਟਿੰਗ ਦਾ ਕੰਮ ਨਿਬੜ ਗਿਆ, ਸੀਵਰੇਜ ਵਾਲਾ ਕੰਮ ਨਿਬੜ ਗਿਆ, ਅੰਦਰ ਦਾ ਸਾਰਾ ਜੋ ਇੰਟੀਰੀਅਰ ਹੈ ਉਹ ਕੰਮ ਨਿਬੜ ਗਿਆ, ਬਾਗਬਾਨੀ ਵਾਲਾ ਉੱਥੇ ਸੁੰਦਰਤਾ ਵਾਲਾ ਜਿਹੜਾ ਉਹ ਹਰਿਆਲੀ ਰੱਖਣ ਵਾਲਾ ਉਹ ਕੰਮ ਨਿਬੜ ਗਿਆ, ਰਨਵੇ ਵਾਲਾ ਕੰਮ ਨਿਬੜ ਗਿਆ, ਸੁਰੱਖਿਆ ਪ੍ਰਬੰਧ ਵਾਲਾ ਸਾਰਾ ਕੰਮ ਨਿਬੜ ਗਿਆ, ਅਨਾਉਂਸਮੈਂਟ ਸਿਸਟਮ ਚੈੱਕ ਹੋ ਗਿਆ, ਜਿਹੜਾ ਟਰਮੀਨਲ ਦੇ ਉੱਤੇ ਏਅਰ ਕੰਡੀਸ਼ਨਰ ਸਿਸਟਮ ਹੁੰਦਾ ਉਹਦੀ ਟੈਸਟਿੰਗ ਹੋ ਗਈ, ਓਕੇ ਹੋ ਗਿਆ। ਹੁਣ ਲੈ ਦੇ ਕੇ 10% ਜਿਹੜਾ ਕੰਮ ਰਹਿੰਦਾ ਉਹ ਕਹਿੰਦੇ ਕਿ ਮੇਨ ਤਾਂ ਹਵਾਈ ਫੌਜ ਦਾ ਜਿਹੜਾ ਸੁਰੱਖਿਆ ਪਹਿਲੂ ਤੋਂ ਉਹਨਾਂ ਨੇ ਸਾਰਾ ਕੁਝ ਦੇਖਣਾ, ਉਹ ਪ੍ਰਕਿਰਿਆ ਰਹਿੰਦੀ ਹੈ। ਤੇ ਇਹ ਇੱਥੇ ਮਤਲਬ ਆਰਾਮ ਨਾਲ 172 ਸੀਟਾਂ ਵਾਲਾ ਹਵਾਈ ਜਹਾਜ਼ ਉਤਰ ਸਕਦਾ। ਤੇ ਇਹ 161 ਏਕੜ ਤੋਂ ਵੱਧ ਥਾਂ 'ਚ ਬਣਿਆ ਹੋਇਆ ਏਅਰਪੋਰਟ ਜਿਹੜਾ ਹਲਵਾਰਾ ਵਾਲਾ, ਮਤਲਬ ਇਹਦੇ ਉੱਤੇ ਜੇ ਮੈਂ ਜ਼ਮੀਨ ਵਾਲਾ ਰੇਟ ਇੱਕ ਪਾਸੇ ਕੱਢ ਦੇਵਾਂ, ਜ਼ਮੀਨ ਦੀ ਕੀਮਤ ਵੱਖਰੀ ਕਰ ਦੇਵਾਂ, ਤਾਂ ਉਹ ਤੋਂ ਇਲਾਵਾ ਏਅਰਪੋਰਟ ਦੇ ਉੱਤੇ 70 ਕਰੋੜ ਦੀ ਲਗਭਗ ਲਾਗਤ ਆਈ ਹੈ। ਅੱਛਾ ਜੀ। 2000 ਵਰਗ ਮੀਟਰ 'ਚ ਬਣਿਆ ਇਹ ਏਅਰਪੋਰਟ ਹੁਣ ਤਿਆਰ ਹੈ। ਠੀਕ ਹੈ ਜੀ। ਬਸ਼ਰਤੇ ਅਜੇ ਵੀ ਇੱਕ ਲੌਬੀ ਜਿਹੜੀ ਪੰਜਾਬ ਦੇ ਏਅਰਪੋਰਟਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੀ, ਉਹ ਕੋਈ ਅੜਿੱਕਾ ਨਾ ਡਾਵੇ। ਦੇਖੋ, ਚੰਡੀਗੜ੍ਹ ਏਅਰਪੋਰਟ ਪੰਜਾਬ ਦੀ ਰਾਜਧਾਨੀ ਦਾ ਏਅਰਪੋਰਟ ਹੈ। ਸਹੀ। ਤੇ ਅੱਜ ਦੀ ਤਰੀਕ 'ਚ ਹਰਿਆਣਾ ਦੀ ਵੀ ਰਾਜਧਾਨੀ ਅਜੇ ਚੰਡੀਗੜ੍ਹ ਹੈਗੀ ਆ। ਤੇ ਇਹਦਾ ਮਤਲਬ 2 ਸੂਬਿਆਂ ਦੀ ਰਾਜਧਾਨੀ ਦਾ ਏਅਰਪੋਰਟ ਹੈ। ਤੇ ਨਾਲ ਦੀ ਨਾਲ ਤੁਸੀਂ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ, ਇੱਕ ਸਟੇਟ ਦੇ ਹਵਾਲੇ ਨਾਲ। ਤੇ ਉੱਥੋਂ 2 ਅੰਤਰਰਾਸ਼ਟਰੀ ਉਡਾਨਾਂ ਚੱਲਦੀਆਂ ਸਿਰਫ ਜਨਾਬ, 2 ਇੰਟਰਨੈਸ਼ਨਲ ਉਡਾਨਾਂ। ਮੈਂ ਚੰਡੀਗੜ੍ਹ ਏਅਰਪੋਰਟ ਦੀ ਗੱਲ ਕਰ ਰਿਹਾ ਜੀ। ਤੇ ਫਿਰ ਕਿਵੇਂ ਉਮੀਦ ਕਰੀਏ ਕਿ ਤੁਸੀਂ ਹਲਵਾਰਾ ਵਾਲਾ ਏਅਰਪੋਰਟ ਨੂੰ ਕਾਮਯਾਬ ਹੋਣ ਦੇਵੋਗੇ ਜੇ ਤੁਸੀਂ ਚੰਡੀਗੜ੍ਹ ਦੀ ਵਾਲੇ ਨੂੰ ਨਹੀਂ ਕਾਮਯਾਬ ਹੋਣ ਦੇ ਰਹੇ। ਅੰਮ੍ਰਿਤਸਰ ਵਾਲਾ ਠੀਕ ਹੈ, ਉਹ ਚੱਲ ਰਿਹਾ, ਪਰ ਉਹ ਵੀ ਅਜੇ ਹੋਸ਼ ਪੋਜੀਸ਼ਨ 'ਚ ਨਹੀਂ ਆਇਆ ਕਿ ਬੰਦਾ ਦਿੱਲੀ ਦੀ ਬਜਾਏ ਇੱਥੇ ਹੀ ਉਤਰਨਾ ਤੇ ਚੜ੍ਹਨਾ ਸੋਚੇ। ਤੇ ਮੈਂ ਦੇਖ ਰਿਹਾ ਸੀਗਾ ਸਾਰਾ ਕਿ ਲੁਧਿਆਣਾ ਸ਼ਹਿਰੀ ਖੇਤਰ ਚੋਂ ਪ੍ਰਵੀਨ ਜੀ ਹਰ ਰੋਜ਼ ਔਸਤਨ 400 ਟੈਕਸੀ ਦਿੱਲੀ ਏਅਰਪੋਰਟ ਤੇ ਜਾਂਦੀ ਹੈ। ਬਿਲਕੁਲ ਸਹੀ ਹੈ। ਸਿਰਫ ਲੁਧਿਆਣਾ ਸ਼ਹਿਰੀ ਖੇਤਰ ਚੋਂ। ਤੇ ਇਹਦਾ ਮਤਲਬ ਇਹ ਕਿੰਨਾ ਸਮਾਂ, ਕਿੰਨਾ ਟਾਈਮ ਲੋਕਾਂ ਦਾ ਸਾਰਾ ਕੁਝ ਬਚੂਗਾ। ਤੇ ਦੂਸਰੇ ਪਾਸੇ ਲੁਧਿਆਣਾ ਜਿਸ ਤਰ੍ਹਾਂ ਹੋਜਰੀ ਦੀ ਹੱਬ ਹੈ ਨਾ, ਤੇ ਆਪਾਂ ਹੁਣੇ ਪਿਛਲੇ ਦਿਨੀ ਗੱਲ ਵੀ ਕਰ ਰਹੇ ਸੀ ਕਿ ਜਿਹੋ ਜੀ ਸਥਿਤੀ ਬਣੀ ਹੈ ਉਹਦੇ ਹਵਾਲੇ ਨਾਲ ਕੈਨੇਡਾ ਦਾ ਵੱਡਾ ਕਾਰੋਬਾਰ ਹੁਣ ਗਰਮ ਕੱਪੜਿਆਂ ਵਾਲਾ ਲੁਧਿਆਣੇ ਨਾਲ ਜੁੜਿਆ, ਖਾਸ ਕਰ ਬੰਗਲਾਦੇਸ਼ ਦੀ ਉਹ ਸਥਿਤੀ ਤੋਂ ਬਾਅਦ। ਤੇ ਫਿਰ ਇੱਥੋਂ ਸਿੱਧਾ ਮਾਲ ਆਉਣਾ ਜਾਣਾ ਤੇ ਹੋਰਨਾਂ ਮੁਲਕਾਂ ਲਈ ਵੀ ਆਉਣਾ ਜਾਣਾ। ਫਿਰ ਪੰਜਾਬ ਦੀਆਂ ਸਬਜ਼ੀਆਂ, ਭਾਜੀਆਂ, ਫਲ, ਫਰੂਟ, ਉਹਦੇ ਲਈ ਇਹ ਹੱਬ ਕਿੰਨੀ ਲਾਹੇਵੰਦ ਸਾਬਤ ਹੋ ਸਕਦੀ ਹੈ। ਤੇ ਇਸ ਪ੍ਰਕਿਰਿਆ ਤੇ ਕੰਮ ਕਰਨ ਦੀ ਇੱਛਾ ਜੇਕਰ ਸੱਚਮੁੱਚ ਮਤਲਬ ਏਅਰਪੋਰਟ ਅਥਾਰਟੀ ਪ੍ਰਗਟਾਉਂਦੀ ਹੈ ਤਾਂ ਹਲਵਾਰਾ ਏਅਰਪੋਰਟ 4 ਤੋਂ 5 ਜ਼ਿਲ੍ਹਿਆਂ ਦੇ ਹਵਾਲੇ ਨਾਲ, ਜਿਹੜਾ ਬੰਦਾ ਦਿੱਲੀ ਉਤਰਦਾ ਹੈ ਉਹਨੇ ਆਉਣਾ ਲੁਧਿਆਣਾ ਖੇਤਰ 'ਚ ਹੈ, ਜਾਂ ਜਿਹੜਾ ਅੰਮ੍ਰਿਤਸਰ ਤੇ ਚੰਡੀਗੜ੍ਹ ਉਤਰਦਾ ਉਹਨਾਂ ਦੇ ਲਈ ਇਹ ਬਹੁਤ ਸਹਾਈ ਹੋ ਸਕਦਾ। NRI ਭਰਾਵਾਂ ਦੇ ਲਈ, ਉਸ ਪੂਰੇ ਖਿੱਤੇ ਦੇ ਲਈ ਇਹ ਸਹਾਈ ਹੋ ਸਕਦਾ, ਬਸ਼ਰਤੇ ਇਹ ਮਨਸ਼ਾ ਸਾਫ਼ ਹੋਵੇ ਕਿ ਇਹਨੂੰ ਅਸੀਂ ਚਲਾਵਾਂਗੇ। ਤੇ ਉਮੀਦ ਹੈ ਪ੍ਰਵੀਨ ਜੀ ਕਿ ਨਵੇਂ ਚੜ੍ਹਦੇ ਸਾਲ ਤੋਂ ਇੱਥੋਂ ਘਰੇਲੂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਉਸ ਤੋਂ ਬਾਅਦ ਇਹ ਅੰਤਰਰਾਸ਼ਟਰੀ ਏਅਰਪੋਰਟ ਦਾ ਸਹੀ ਰੂਪ ਕਰ ਲੈਂਦਾ, ਉਹਦਾ ਇੰਤਜ਼ਾਰ ਸ਼ਾਇਦ ਕਰਨਾ ਪਏ। ਦੇਖੋ, ਜੇ ਬੰਦਾ ਦਿੱਲੀ ਉਤਰਦਾ ਜੀ ਤੇ ਪੰਜਾਬ ਦੇ ਵਿੱਚ ਕਿਸੇ ਵੀ
ਸਰਹੱਦੀ ਇਲਾਕਾ ਜਿਹੜਾ ਪੈਂਦਾ, ਚਾਹੇ ਅੰਮ੍ਰਿਤਸਰ ਸਾਹਿਬ ਹੋਵੇ, ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਮੁਕਤਸਰ ਸਾਹਿਬ ਹੋਵੇ, ਇਹ ਸਾਰਾ ਇਲਾਕਾ ਇੱਥੇ ਆਉਣ ਤੱਕ 12 ਘੰਟੇ ਲੱਗ ਜਾਂਦੇ ਆ। ਤੇ ਕਿੱਥੇ ਬੰਦੇ ਨੇ ਆਪਦੇ ਪੰਜਾਬ ਦੇ ਵਿੱਚ ਉਤਰ ਕੇ, ਉਹਨੂੰ ਕੋਈ ਟਰੈਵਲ ਕਰਨ ਦੀ ਲੋੜ ਨਹੀਂ, ਕਾਸੇ ਦੀ ਲੋੜ ਨਹੀਂ, ਉਹਦਾ ਖਰਚਾ ਬਚਦਾ, ਸਮਾਂ ਬਚਦਾ, ਤੇ ਕਿਤੇ 2 ਘੰਟਿਆਂ ਦੇ ਵਿੱਚ ਪੰਜਾਬ 'ਚ ਤਾਂ ਕਿਤੇ ਵੀ ਤੁਸੀਂ ਇੱਧਰ ਉੱਧਰ ਜਾਣਾ ਤਾਂ ਬਿਲਕੁਲ ਇੱਥੋਂ ਹਲਵਾਰੇ ਤੋਂ ਤਾਂ ਕਿਤੇ ਵੀ 2 ਘੰਟੇ ਤੋਂ ਵੱਧ ਦੀ ਵਾਟ ਨਹੀਂ ਹੋਣੀ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਾ। ਸੋ ਕਿੰਨਾ, ਹਾਂਜੀ, ਕਿੰਨੀ એનર્ਜੀ, ਕਿੰਨਾ ਤੇਲ ਬਾਲੇ ਬਿਨਾਂ ਸਰਜੂ, ਕਿੰਨਾ ਸਮਾਂ ਬਚ ਜੂ, ਕਿੰਨੀਆਂ ਸੜਕੀ ਦੁਰਘਟਨਾਵਾਂ ਤੋਂ ਲੋਕਾਂ ਦੀਆਂ ਜਾਨਾਂ ਬਚ ਜਾਣਗੀਆਂ, ਤੇ ਪੰਜਾਬ ਦੀ ਆਰਥਿਕਤਾ ਦੇ ਵਿੱਚ ਵੀ ਇਹਦਾ ਯੋਗਦਾਨ ਪਊਗਾ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।